ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ। ਆਦਾਬ ਬਰਜ਼ ਮੈਂ ਹਾਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਦਿਲੀ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਲ ਨੇ। ਆਓ ਨਾ ਮਿਲ ਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਹਾਂ। जी डॉक्टर साहब वाहिगुरू जी का खालसा वाहिगुरू जी की फतेह। जी डॉक्टर साहब जी आनू प्रोग्राम सच्चो सच विच बहुत शुक्रिया जी। डॉक्टर साहब अज 11 नवंबर 2019 28 सॉरी नानकशाही समत 551 का दिन है। तो डॉक्टर साहब प्रोग्राम शुरू करने तो पहला असीं अपने दर्शकों ते ਸਰੋਤਿਆਂ ਨੂੰ हमेशा इस तरह दस दिए व्यूअर्स जे तुसीं हक सच इंसाफ ते पैरा दिंदा इको एक चैनल TV 84 ਨੂੰ देखना चाहते हो तो तुसीं देख सकते स्पैक्ट्रम केबल आरसीएन केबल बेलफेयर केबल इन कैनेडा roku जादू बॉक्स शावा फेसबुक TV 84 ਦੀ ਐਪ ਰਾਹੀਂ ऑनलाइन स्ट्रीमिंग एंड IP बॉक्स ਤੇ ਤੁਸੀਂ TV 84 ਨੂੰ ਦੇਖ ਸਕਦੇ ਹੋ। व्यूअर्स ਜੇ ਤੁਸੀਂ TV 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਕਰੋ। ਇਹ ਵੀ ਦੱਸ ਦਈਏ ਕਿ ਤੁਸੀਂ TV 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। व्यूअर्स ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਅਸੀਂ ਪ੍ਰੋਗਰਾਮ ਦੇ ਸ਼ੁਰੂ ਵਿੱਚ ਅਸੀਂ ਸਾਰੇ ਹੀ ਸੰਸਾਰ ਨੂੰ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਸਾਹਿਬ ਜੀ ਦੇ 550ਵੇਂ ਪ੍ਰਕਾਸ਼ ਦਿਹਾੜੇ ਤੇ ਕਰਤਾਰਪੁਰ ਕੋਰੀਡੋਰ ਦੇ ਖੁੱਲ੍ਹਣ ਤੇ ਸਾਰੀਆਂ ਸਿੱਖ ਸੰਗਤਾਂ ਨੂੰ ਸਾਰੇ ਸੰਸਾਰ ਨੂੰ ਅਸੀਂ ਲੱਖ ਲੱਖ ਮੁਬਾਰਕਾਂ ਦਿੰਦੇ ਹਾਂ। ਸੋ ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਸੋ ਪਹਿਲੇ ਅਹਿਮ ਇਸ਼ੂ ਦੇ ਵਿੱਚ ਕਰਤਾਰਪੁਰ ਕੋਰੀਡੋਰ ਖੁੱਲ੍ਹਣ ਤੇ ਆਪਾਂ ਜੋ ਡਾਕਟਰ ਸਾਹਿਬ ਕੋਲੋਂ ਉਹਨਾਂ ਦੇ ਵਿਚਾਰ ਸੁਣਦੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਤੁਹਾਨੂੰ ਬਹੁਤ ਬਹੁਤ ਮੁਬਾਰਕਾਂ। ਦੇਖੋ ਅੱਜ ਜਦੋਂ ਅਸੀਂ ਇਹ ਗੱਲਬਾਤ ਕਰ ਰਹੇ ਹਾਂ ਤੇ ਜ਼ਾਹਰ ਹੈ ਕਿ ਸਾਡੇ ਉਸ ਖਿੱਤੇ 'ਚ ਉਹ ਧਰਤੀ ਜਿੱਥੇ ਗੁਰੂ ਨਾਨਕ ਸਾਹਿਬ ਨੇ ਭਾਗ ਲਾਏ, ਜਿੱਥੇ ਕਦੇ ਰਾਏ ਭੋਏ ਦੀ ਤਲਵੰਡੀ ਸੀ ਉਹ ਨਾਨਕ ਆਣਾ ਦੇ ਨਾਲ ਨਨਕਾਣਾ ਬਣੀ ਜੀ। ਅੱਜ ਆਲਰੇਡੀ 12 ਨਵੰਬਰ ਦਾ ਸੂਰਜ ਉੱਥੇ ਚੜ੍ਹ ਚੁੱਕਾ ਹੈ ਬਿਲਕੁਲ, ਔਰ ਬੜੇ ਜ਼ੋਰ ਸ਼ੋਰ ਦੇ ਨਾਲ ਸਾਰੇ ਸਾਊਥ ਏਸ਼ੀਆ ਦੇ ਵਿੱਚ ਗੁਰੂ ਨਾਨਕ ਸਾਹਿਬ ਦੇ 550 ਸਾਲਾ ਪ੍ਰਕਾਸ਼ ਪੁਰਬ ਦੀਆਂ ਸੈਲੀਬ੍ਰੇਸ਼ਨਸ ਹੋ ਰਹੀਆਂ ਨੇ। ਨਨਕਾਣਾ ਸਾਹਿਬ 'ਚ ਬਹੁਤ ਰੌਣਕਾਂ ਨੇ ਕਿਉਂਕਿ ਅੱਜ ਹੀ ਲਾਈਵ ਕੀਰਤਨ ਦਰਬਾਰ ਵੀ ਉੱਥੋਂ ਚੱਲ ਰਿਹਾ ਸੀ ਜੀ ਔਰ ਦੁਨੀਆ ਭਰ ਦੇ ਸਿੱਖ ਪਹੁੰਚੇ ਹੋਏ ਨੇ। ਬੇਸ਼ੱਕ ਜਿਵੇਂ ਮੈਂ ਅਕਸਰ ਕਹਿੰਦਾ ਹਾਂ ਕਿ ਕੋਈ 549 ਜਾਂ 551 ਦੇ ਨਾਲ ਕੋਈ ਵੱਧ ਜਾਂ ਘੱਟ ਨਹੀਂ ਹੁੰਦਾ ਜੀ, ਪਰ ਇਸ ਵਾਰੇ ਕਿਉਂਕਿ ਕਰਤਾਰਪੁਰ ਸਾਹਿਬ ਕੋਰੀਡੋਰ ਜਿਸ ਦਾ ਸੰਗੇ ਬੁਨਿਆਦ 28 ਨਵੰਬਰ 2018 ਨੂੰ ਜਨਾਬ ਇਮਰਾਨ ਖਾਨ ਸਾਹਿਬ ਨੇ ਰੱਖਿਆ ਔਰ ਉਹਨਾਂ ਨੇ ਐਲਾਨ ਕੀਤਾ ਸੀ ਕਿ 550 ਸਾਲਾ ਪ੍ਰਕਾਸ਼ ਪੁਰਬ ਤੱਕ ਅਸੀਂ ਇਸ ਨੂੰ ਮੁਕੰਮਲ ਕਰ ਦਿਆਂਗੇ ਜੀ। ਹਾਲਾਂ ਬਹੁਤ ਵਾਰ ਦੁਨੀਆ ਭਰ ਦੇ ਹੀ ਸਿਆਸੀ ਲੀਡਰਾਂ ਦੇ ਵਾਅਦਿਆਂ ਦੇ ਉੱਤੇ ਬਹੁਤ ਸਾਰੇ ਝਟਕੋਰੇ ਲਏ ਜਾਂਦੇ ਨੇ ਔਰ ਉਹ ਵਾਅਦੇ ਜਿਹੜੇ ਕਦੇ ਵਫਾ ਨਹੀਂ ਹੁੰਦੇ, ਇਹ ਗੱਲ ਕਹੀ ਜਾਂਦੀ ਹੈ। ਪਰ ਇਮਰਾਨ ਖਾਨ ਸਾਹਿਬ ਨੇ ਉਹ ਰਿਕਾਰਡ ਸੈੱਟ ਕੀਤਾ ਹੈ। ਸ਼ਾਇਦ ਅਮਰੀਕਾ ਵਰਗੇ ਮੁਲਕ 'ਚ ਵੀ ਜਦੋਂ ਇਸ ਲੈਵਲ ਦਾ ਕੋਈ ਪ੍ਰੋਜੈਕਟ ਦੀ ਟਾਈਮ ਜਾਂ ਬਜਟਿੰਗ ਹੁੰਦੀ ਹੈ ਤੇ ਉਸ ਦੇ ਵਿੱਚ ਜ਼ਰੂਰ ਵਕਤ ਵਧਾਇਆ ਜਾਂਦਾ ਹੈ, ਪਰ ਸੱਚਮੁੱਚ ਰਿਕਾਰਡ ਟਾਈਮ ਦੇ ਉੱਤੇ ਇਸ ਨੂੰ ਮੁਕੰਮਲ ਕਰਨਾ ਔਰ ਜਿਸ ਗ੍ਰੇਸ ਦੇ ਨਾਲ ਇਹਦੇ ਬਾਵਜੂਦ ਕਿ ਪਾਕਿਸਤਾਨ ਦੇ ਅੰਦਰੂਨੀ ਹਾਲਾਤ ਕੀ ਬਣੇ, ਉਹਨਾਂ ਕਸ਼ਮੀਰ ਦਾ ਇਸ਼ੂ 5 ਅਗਸਤ ਨੂੰ ਭਾਰਤ ਨੇ ਆਈਨੀ ਗੁੰਡਾਗਰਦੀ ਕਰਦਿਆਂ ਖੜਾ ਕੀਤਾ ਹੈ। 10-11 ਮਹੀਨੇ ਦੀ ਨੈਗੋਸ਼ੀਏਸ਼ਨ 'ਚ ਕਿੰਨੀ ਵਾਰ ਰੁਕਾਵਟਾਂ ਖੜੀਆਂ ਕੀਤੀਆਂ, ਬਹੁਤ ਸਾਰੀ ਮਿਸ ਇਨਫੋਰਮੇਸ਼ਨ ਕੈਂਪੇਨ ਭਾਰਤੀ ਮੀਡੀਆ ਨੇ ਹੁਣ ਤੱਕ ਵੀ ਜਾਰੀ ਰੱਖੀ ਹੋਈ ਹੈ। ਲੇਕਿਨ ਇਹਦੇ ਬਾਵਜੂਦ ਜਿਨ੍ਹਾਂ ਨੇ ਵੀ 9 ਨਵੰਬਰ ਦਾ ਉਹ ਫੰਕਸ਼ਨ ਜਦੋਂ ਕਿ ਇਸ ਕੋਰੀਡੋਰ ਨੂੰ ਖੋਲ੍ਹਿਆ ਗਿਆ ਉਸ ਨੂੰ ਲਾਈਵ ਦੇਖਿਆ ਔਰ ਲੱਖਾਂ ਦੀ ਗਿਣਤੀ 'ਚ ਵਿਊਅਰਸ ਨੇ ਕਿਉਂਕਿ ਬਹੁਤ ਸਾਰੇ ਚੈਨਲ ਬੇਸ਼ੱਕ ਸੈਂਟਰਲ ਫੀਡ PTV ਦੀ ਸੀ, ਉਹਨਾਂ ਨੇ ਉੱਥੇ ਕਿਸੇ ਹੋਰ ਨੂੰ ਨਹੀਂ ਦਿੱਤਾ ਔਰ TV 84 ਨੇ ਵੀ PTV ਦੀ ਫੀਡ ਨੂੰ ਇਸਤੇਮਾਲ ਕਰਦੇ ਹਾਂ। 2 ਘੰਟੇ ਦਾ ਲਾਈਵ ਪ੍ਰੋਗਰਾਮ ਸਾਡੀ ਟੀਮ ਸਾਰੀ ਰਾਤ ਜਾਗਦੀ ਰਹੀ ਕਿਉਂਕਿ ਉੱਥੋਂ ਦੇ ਟਾਈਮ ਫਰੇਮ ਦੇ ਨਾਲ
ਜਿਹੜਾ ਹੈ ਉਹ ਕਾਫੀ ਪਿੱਛੇ ਹੁੰਦਾ ਚਲਾ ਗਿਆ ਜੀ ਪਰ ਕੁੱਲ ਮਿਲਾ ਕੇ ਜਦੋਂ ਅਸੀਂ ਉਸ ਸਾਰੇ ਫੰਕਸ਼ਨ ਨੂੰ ਦੇਖਦੇ ਹਾਂ ਪਹਿਲਾਂ ਤਾਂ ਕਰਤਾਰਪੁਰ ਕੋਰੀਡੋਰ ਦਾ ਖੁੱਲ ਜਾਣਾ ਜੀ ਇਹੀ ਇੱਕ ਬਹੁਤ ਵੱਡਾ ਕ੍ਰਿਸ਼ਮਾ ਹੈ ਬਿਲਕੁਲ ਬਿਲਕੁਲ ਔਰ ਆਲਰੇਡੀ ਉਸ ਮੁਕਾਮ ਦੇ ਉੱਤੇ ਬੇਸ਼ੱਕ ਭਾਰਤ ਚੋਂ ਤਾਂ ਉਹਨਾਂ ਨੇ ਉਹੀ 550 ਦੇ ਕਰੀਬ ਡੈਲੀਗੇਸ਼ਨ ਜਿਨ੍ਹਾਂ ਦੇ ਵਿੱਚ ਪ੍ਰਾਈਮ ਮਿਨਿਸਟਰ ਸਾਬਕਾ ਮਨਮੋਹਨ ਸਿੰਘ ਨਵਜੋਤ ਸਿੰਘ ਸਿੱਧੂ ਔਰ ਉਹ ਭੀੜੀ ਪਜਾਮੀ ਵਾਲਾ ਜਿਹੜਾ ਅੜਿੱਕਾ ਕੈਪਟਨ ਅਮਰਿੰਦਰ ਔਰ ਬੁੱਢਾ ਬਾਦਲ ਜਿਹੜਾ ਫੌਕਸੀ ਲੂੰਬੜ ਔਰ ਮਜੀਠੀਆ ਔਰ ਇਹ ਸਾਰੇ ਇਸ ਕਿਸਮ ਦੀ ਕਲਾਸ ਸੀ ਲੇਕਿਨ ਆਲਰੇਡੀ ਇਹਨਾਂ ਦੇ ਪਹੁੰਚਣ ਤੋਂ ਪਹਿਲਾਂ ਹੀ ਉੱਥੇ 10,000 ਦੇ ਕਰੀਬ ਪਰਦੇਸੀ ਖਾਲਸਾ ਜੀ ਪਹੁੰਚ ਚੁੱਕੇ ਸੀ ਔਰ ਜਦੋਂ ਤੁਸੀਂ ਉਸ ਖੁੱਲੇ ਪੰਡਾਲ ਵੱਲ ਦੇਖਦੇ ਹੋ ਅਸਮਾਨ ਦੇ ਥੱਲੇ ਔਰ ਇਨੋਗ੍ਰੇਸ਼ਨ ਵੀ ਜਿਵੇਂ ਅੱਜ ਹਾਲਾਤ ਇਹ ਨੇ ਕਿ ਜੇ ਮੋਦੀ ਨੇ ਡੇਰਾ ਬਾਬਾ ਨਾਨਕ ਵਾਲੇ ਪਾਸਿਓਂ ਜਿਹੜਾ ਉਹ ਇੰਟੈਗ੍ਰੇਟਿਡ ਚੈੱਕ ਪੋਸਟ ਦੇ ਨਾਂ ਥੱਲੇ ਉਦਘਾਟਨ ਕੀਤਾ ਤੇ ਉੱਥੇ ਤਿਰੰਗੇ ਲਹਿਰਾਏ ਹੋਏ ਨੇ ਔਰ ਜਿਹੜਾ ਈਵਨ ਸਾਈਨ ਬੋਰਡ ਵੀ ਆ ਉਹਦੇ ਤੇ ਹਿੰਦੀ ਔਰ ਅੰਗਰੇਜ਼ੀ ਹੈ ਪੰਜਾਬੀ ਦਾ ਨਾਮੋ ਨਿਸ਼ਾਨ ਨਹੀਂ ਜਿਹਨੂੰ ਹੁਣ ਕਵਰ ਕਰਨ ਲਈ ਅਮਰਿੰਦਰ ਦੇ ਵਜ਼ੀਰ ਪ੍ਰੋਟੈਸਟ ਕਰ ਰਹੇ ਨੇ ਪਰ ਦੂਸਰੇ ਪਾਸੇ ਜਿਸ ਬੈਕਡ੍ਰੌਪ ਦੇ ਵਿੱਚ ਵੱਡੀ ਸ੍ਰੀ ਸਾਹਿਬ ਜਿਸ ਦਾ ਇਨਸਿਗਨੀਆ ਬਣਿਆ ਹੋਇਆ ਹੈ ਔਰ ਇਹੀ ਉਸ ਸ੍ਰੀ ਸਾਹਿਬ ਦੇ ਨਾਲ ਹੀ ਓਪਨਿੰਗ ਸੀ ਔਰ ਇਹ ਬਹੁਤ ਵੱਡੀ ਗੱਲ ਔਰ ਮੈਂ ਕਿਉਂਕਿ ਪਿਛਲੇ ਸਾਰੇ 24 ਘੰਟੇ ਤੋਂ ਵੀ ਜ਼ਿਆਦਾ ਸਮੇਂ 'ਚ ਗਲੂ ਹੀ ਰਿਹਾ ਟੂ ਦਾ ਟੀਵੀ ਔਰ ਆਈਪੈਡ ਇਹ ਦੇਖਣ ਦੇ ਲਈ ਵੀ ਜਿਹੜੇ ਲੋਕ ਉੱਥੋਂ ਆਏ ਖਾਸ ਤੌਰ ਤੇ ਉਹਨਾਂ ਦੇ ਚੈਨਲ ਔਰ ਉਹਨਾਂ ਦੇ ਬਰਖਾ ਦੱਤ ਵਰਗੀਆਂ ਜਿਹੜੀਆਂ ਬਿਲਕੁਲ ਹਿੰਦੂਤਵੀ ਸੈਕੂਲਰਿਜ਼ਮ ਦੇ ਨਾਂ ਥੱਲੇ ਹਿੰਦੂਤਵੀ ਆਊਟਪੁੱਟ ਵਾਲੇ ਇਹਨਾਂ ਦਾ ਕੀ ਰਿਐਕਸ਼ਨ ਹੈ ਉਹਦੀ ਗੱਲ ਅਸੀਂ ਬਾਅਦ 'ਚ ਕਰਦੇ ਹਾਂ ਪਰ ਮੈਂ ਦੇਖਦਾ ਵੀ ਕੋਈ ਵੀ ਗੱਲ ਐਸੀ ਉਹਨਾਂ ਨੂੰ ਨਹੀਂ ਮਿਲੀ ਉੱਥੋਂ ਦੇ ਮੀਡੀਆ ਵਾਲਿਆਂ ਨੂੰ ਜਾਂ ਉਹਨਾਂ ਦੇ ਜਿਹੜੇ ਏਜੰਟ ਆਏ ਸੀ ਜਾਂ 1 to 1 ਜਿਹੜੇ ਕਿ ਪਾਕਿਸਤਾਨ ਬਾਰੇ ਉਹਨਾਂ ਦੇ ਸਟੇਟ ਆਫ ਦਾ ਆਰਟ ਕੰਪਲੈਕਸ ਤਾਂ ਬਣਿਆ ਹੀ ਹੈ ਜਿਹਦੇ ਬਾਰੇ ਆਸ਼ ਕਰਨ ਤੋਂ ਬਿਨਾ ਕੋਈ ਲਫ਼ਜ਼ ਨਹੀਂ ਸੀ ਪਰ ਜਿਵੇਂ ਉਹਨਾਂ ਨੇ ਜੇ 500 ਕਾਊਂਟਰ 100 ਕਾਊਂਟਰ ਖੋਲ੍ਹਿਆ ਤੇ ਉਹਨਾਂ ਦੇ ਅੱਧੇ ਨੇ ਔਰ ਜਿਵੇਂ ਉਹਨਾਂ ਨੇ ਇਹਨਾਂ ਦੀ ਇਮੀਗ੍ਰੇਸ਼ਨ ਸਾਈਡ ਤੋਂ ਲੈ ਕੇ ਉਹ ਸਾਰਿਆਂ ਨੂੰ ਰਿਸੀਵ ਕੀਤਾ ਗਿਆ ਔਰ ਇਮਰਾਨ ਖਾਨ ਜਿਹੜਾ ਸੱਚਮੁੱਚ ਇਸ ਸਾਰੇ ਵਕਤ ਦਾ ਹੀਰੋ ਸੀ ਔਰ ਜ਼ਾਹਿਰ ਹੈ ਹੀਰੋ ਹੈ ਔਰ ਜਿਵੇਂ ਸੰਗਤ ਨੇ ਇਮਰਾਨ ਖਾਨ ਜ਼ਿੰਦਾਬਾਦ ਔਰ ਜੈਕਾਰੇ ਗਜਾਏ ਔਰ ਜਿਸ ਕਿਸਮ ਦਾ ਮੈਨੂੰ ਨਹੀਂ ਲੱਗਦਾ ਕਿ ਮਾਡਰਨ ਵਕਤ ਦੇ ਵਿੱਚ ਸਿੱਖ ਹਿਰਦਿਆਂ 'ਚ ਕਿਸੇ ਨੇ ਇੰਨੀ ਡੂੰਘੀ ਛਾਪ ਛੱਡੀ ਹੋਏ ਭਵਿੱਖ ਦੀ ਹਿਸਟਰੀ ਦਾ ਤਾਂ ਹੈ ਹੀ ਹੈ ਔਰ ਉਹਦੇ ਇਮਰਾਨ ਖਾਨ ਦੇ ਮਿੱਤਰ ਨਵਜੋਤ ਸਿੱਧੂ ਨੇ ਜਿਵੇਂ ਕਿਹਾ ਕਿ ਤੁਹਾਨੂੰ ਸ਼ਾਇਦ ਅਹਿਸਾਸ ਹੀ ਨਹੀਂ ਹੋਏਗਾ ਕਿ ਜਿੰਨਾ ਕੰਮ ਜੋ ਕੰਮ ਤੁਸੀਂ ਕੀਤਾ ਤੁਹਾਨੂੰ ਸਿੱਖ ਕਿੱਥੇ ਤੱਕ ਲੈ ਜਾਣਗੇ ਮੈਂ ਸਮਝਦਾ ਵੀ ਫਿਊਚਰ ਦੇ ਵਿੱਚ ਜਿੰਨਾ ਵੱਡਾ ਨਾਂ ਇਮਰਾਨ ਖਾਨ ਦਾ ਹੈ 21ਵੀਂ ਸਦੀ 'ਚ ਇਹ ਕਰਤਾਰਪੁਰ ਸਾਹਿਬ ਦੇ ਖੋਲ੍ਹਣ ਔਰ ਕੁੱਲ ਮਿਲਾ ਕੇ ਮੈਂ ਸਮਝਦਾ ਵੀ ਇਹ ਜਿਵੇਂ ਸਾਡੇ ਬਹੁਤ ਸਾਰੇ ਭੈਣਾਂ ਨੇ ਵੀਰਾਂ ਨੇ ਸਾਨੂੰ ਲਿਖਿਆ ਬਹੁਤ ਸਾਰੀਆਂ ਲਿਖਤਾਂ ਕਿ ਇਹ ਲਾਂਘਾ ਨਹੀਂ ਖੁੱਲਿਆ ਇਹ ਮੁਹੱਬਤ ਦਾ ਦਰਵਾਜ਼ਾ ਜਿਹੜਾ ਕਿ 72 ਸਾਲਾਂ ਤੋਂ ਦੁਸ਼ਮਣ ਦੀਆਂ ਚਾਲਾਂ ਨੇ ਭੀੜਿਆ ਹੋਇਆ ਸੀ ਉਹ ਖੁੱਲੇ ਔਰ ਜਿਸ ਹਿਊਮਿਲਿਟੀ ਦੇ ਨਾਲ ਇਮਰਾਨ ਖਾਨ ਹਾਲਾਂ ਉਸ ਮੁਕਾਮ ਦੇ ਉੱਤੇ ਕੋਈ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਨਹੀਂ ਸੀ ਕਿ ਵੀ ਜਿੱਥੇ ਤੁਸੀਂ ਜ਼ਰੂਰ ਸਿਰ ਢੱਕਣਾ ਹੁੰਦਾ ਹੈ ਜਾਂ ਜ਼ਰੂਰ ਜੁੱਤੀਆਂ ਲਾਉਣੀਆਂ ਹੁੰਦੀਆਂ ਨੇ ਲੇਕਿਨ ਇਸ ਦਿਨ ਦੀ ਅਹਿਮੀਅਤ ਨੂੰ ਸਮਝਦੇ ਹਾਂ ਔਰ ਇਹ ਸਮਝਦੇ ਹਾਂ ਕਿ ਭਾਵੇਂ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਨਹੀਂ ਹੈ ਪਰ ਅਸੀਂ ਉਸ ਕੰਪਲੈਕਸ ਦੇ ਵਿੱਚ ਬੈਠੇ ਜਿੱਥੇ ਕਿ ਬਾਬਾ ਨਾਨਕ ਦੀ ਉਸ ਯਾਦ ਨੂੰ ਮਨਾਇਆ ਜਾ ਰਿਹਾ ਹੈ ਇਮਰਾਨ ਖਾਨ ਸਾਹਿਬ ਨੇ ਆਪਣਾ ਸਿਰ ਵੀ ਰੁਮਾਲ ਚਿੱਟੇ ਰੁਮਾਲ ਦੇ ਨਾਲ ਔਰ ਜਿਵੇਂ ਚਿੱਟਾ ਕੁਰਤਾ ਪਜਾਮਾ ਔਰ ਕਾਲੀ ਸੱਚਮੁੱਚ ਔਰ ਉਹਨਾਂ ਦੇ ਚਿਹਰੇ ਦੇ ਉੱਤੇ ਜਿਹੜਾ ਇੱਕ ਖੜਾ ਸੀ ਖੇੜਾ ਸੀ ਇਹ ਹੁੰਦਾ ਹੈ ਵੀ ਜਿਵੇਂ ਕੋਈ ਜਦੋਂ ਮਾਊਂਟ ਐਵਰੈਸਟ ਤੇ ਤੈਨਜ਼ਿੰਗ ਔਰ ਹਿਲਰੀ ਜਿਹੜੇ ਨੇ ਨਿਊਜ਼ੀਲੈਂਡਰ ਉਹ ਚੜ੍ਹੇ ਹੋਣਗੇ ਦੁਨੀਆ ਦੀ ਉਸ ਚੋਟੀ ਨੂੰ ਸਰ ਕੀਤਾ ਹੋਏਗਾ ਔਰ ਉਸ ਠੰਡ ਦੇ ਵਿੱਚ ਵੀ ਉਹਨਾਂ ਦੇ ਚਿਹਰੇ ਤੇ ਕੀ ਪ੍ਰਭਾਵ ਹੋਣਗੇ ਸੱਚਮੁੱਚ ਇਮਰਾਨ ਖਾਨ ਜਿਹੜੇ ਕਿ ਇੱਕ ਬੜੀ ਹਿਊਮਿਲਿਟੀ ਦੇ ਨਾਲ ਉਹਨਾਂ ਦੇ ਹੱਥ 'ਚ ਵੀ ਜਦੋਂ ਬੈਠੇ ਨੇ ਚੌਂਕੜੀ ਮਾਰ ਕੇ ਸਾਹਮਣੇ ਨਹੀਂ ਤਾਂ ਇਹ ਈਵਨ ਅਮਰਿੰਦਰ ਵਰਗਾ ਹੰਕਾਰਿਆ ਫਟਕਾਰਿਆ ਬੰਦਾ ਜਦੋਂ ਸੁਲਤਾਨਪੁਰ ਲੋਧੀ ਜਿੱਥੇ ਫੰਕਸ਼ਨ ਹੋਇਆ ਲੰਗਰ 'ਚ ਨਾਲ ਬੈਠਾ ਮੋਦੀ ਵੀ ਥੱਲੇ ਬੈਠਾ ਬਾਦਲ ਵੀ ਬੈਠਾ ਬਾਦਲ ਬੁੱਢਾ 92 ਸਾਲ ਦਾ ਉਹ ਤਾਂ ਥੱਲੋਂ ਚੁੱਕ ਕੇ ਖਾ ਰਿਹਾ ਭਾਵੇਂ ਉਹ ਵੀ ਕੁਰਸੀ ਲਵਾਉਂਦਾ ਥਾਂ ਇਹਨੇ ਅੱਗੇ ਬਹਿਣ ਲਈ ਵੀ ਜਿਹੜਾ ਅੱਗੇ ਲੰਗਰ ਰੱਖਣ ਲਈ ਵੀ ਟੇਬਲ ਰੱਖਿਆ ਲੇਕਿਨ ਜਿਸ ਹਿਊਮਿਲਿਟੀ ਨਾਲ ਇਮਰਾਨ ਖਾਨ ਨੇ ਜ਼ਮੀਨ ਤੇ ਬੈਠ ਕੇ ਹੱਥ ਦੇ ਵਿੱਚ ਮਾਲਾ ਵੀ ਫੜੀ ਹੋਈ ਹੈ ਔਰ ਉਹ
ਸਾਰਾ ਹੀ ਉਹਨਾਂ ਨੇ ਉਸ ਨੂੰ ਜਿਹੜਾ ਲਗਭਗ 2 ਘੰਟੇ ਉਹ ਸਾਰੇ ਦਾ ਉਹ ਹਿੱਸਾ ਰਹੇ, ਇਹਨੇ ਸਿੱਖਾਂ ਦੇ ਦਿਲ ਜਿੱਤੇ ਨੇ। ਔਰ ਜਿੰਨਾ ਵੱਡਾ ਇਕੱਠ ਸੀ, ਔਰ ਇਹ ਜਿਹੜੇ ਜਾਣ ਤੋਂ ਬਾਅਦ, ਔਰ ਜਿਵੇਂ ਈਵਨ ਇਮਰਾਨ ਖਾਨ ਆਮ ਉਸ ਜਿਹੜੀ ਸ਼ਟਲ ਬੱਸ ਹੀ ਕੈਰੀ ਕਰੇਗੀ ਉਸ 2-3 ਮੀਲ ਦੇ ਏਰੀਆ ਨੂੰ, ਉਹ ਜ਼ੀਰੋ ਲਾਈਨ ਦੇ ਉੱਤੇ ਪਹੁੰਚੇ। ਜਿਵੇਂ ਉਹਨਾਂ ਨੇ ਇਮਰਾਨ ਖਾਨ ਹੋਰਾਂ ਨੇ ਮਨਮੋਹਨ ਸਿੰਘ ਨੂੰ ਰਿਸੀਵ ਕੀਤਾ, ਨਵਜੋਤ ਸਿੱਧੂ ਔਰ ਦੂਸਰਿਆਂ ਨੂੰ, ਸਾਰਿਆਂ ਯਾਤਰੀਆਂ ਨੂੰ ਕੀਤਾ। ਹਾਲਾਂਕਿ ਜਦੋਂ ਬੱਸ ਦੇ ਵਿੱਚ ਉਹ ਆ ਰਹੇ ਨੇ ਤੇ ਉਹ ਉਹਨਾਂ ਦੇ ਜਿਹੜੇ ਰਿਕਾਰਡਿੰਗ ਤਾਂ ਚੱਲ ਰਹੀ ਸੀ, ਕਹਿੰਦੇ ਹਮਾਰਾ ਸਿੱਧੂ ਕਹਾਂ ਹੈ, ਉਹ ਕਿਤੇ ਦੂਜੇ 'ਚ ਹੋਣਾ ਜਾਂ ਪਿੱਛੇ ਹੋਣਾ। ਤੇ ਉਹ ਇਹਨੂੰ ਵੀ ਆਧਾਰ ਬਣਾ ਕੇ ਹੁਣ ਇਸ ਗੱਲ ਨੂੰ ਕਹਿ ਰਹੇ ਜੇ ਹਮਾਰਾ ਸਿੱਧੂ ਕਹਿਣ ਦਾ ਮਤਲਬ ਹੈ ਜੀ ਉਹਨਾਂ ਲਈ ਆਲਰੇਡੀ ਬੀਜੇਪੀ ਨੇ ਜਿਹੜਾ ਹੈ ਉਹ ਪਾਕਿਸਤਾਨ ਨਾਲ ਜੋੜ ਕੇ ਜਾਂ ਦੂਜੇ ਔਰ ਬਾਕੀਆਂ ਨੇ ਟ੍ਰੋਲਿੰਗ ਸ਼ੁਰੂ ਕੀਤੀ। ਤੇ ਫਿਰ ਉਹਨਾਂ ਨੇ ਇੱਕ ਥਾਂ ਤੇ ਰਾਹ 'ਚ ਇਹ ਵੀ ਪੁੱਛਿਆ ਕਿ ਮਨਮੋਹਨ ਆ ਗਿਆ। ਹੁਣ ਉਹਨਾਂ ਨੂੰ ਲੱਗਦਾ ਹੈ ਕਿ ਵੀ ਇੱਧਰ ਹਮਾਰਾ ਸਿੱਧੂ ਕਿਹਾ, ਉਧਰ ਮਨਮੋਹਨ। ਮੈਨੂੰ ਖਿਆਲ ਆਇਆ, ਮੈਂ ਕਿਹਾ ਵੀ ਇੱਕ ਪਠਾਨ ਉਰਦੂ ਵੀ ਬੋਲੇਗਾ ਤੇ ਇਦਾਂ ਹੀ ਬੋਲੇਗਾ ਜਿਵੇਂ ਉਹ ਭਈਏ ਜਦੋਂ ਯੂਪੀ ਬਿਹਾਰ ਦੇ ਸਾਡੇ ਆਉਂਦੇ ਨੇ ਤਾਂ ਉਹਨਾਂ ਨੂੰ ਕੋਈ ਪੁੱਛੇ ਕਿ ਬਈ ਸ਼ਾਦੀ ਹੋ ਗਿਆ, ਸ਼ਾਦੀ ਹੋ ਗਈ ਹੈ, ਉਹ ਕਹਿੰਦਾ ਨਹੀਂ ਅਬ ਜਬ ਜਾਏਗਾ ਤਾਂ ਸ਼ਾਦੀ ਬਣਾਏਗਾ, ਸ਼ਾਦੀ ਬਣਾਏਗਾ। ਹੁਣ ਜ਼ਾਹਿਰ ਹੈ ਕਿ ਵੀ ਇਹ ਲੈਂਗੁਏਜ ਦਾ ਪਾਰਟ ਹੈ ਵੀ ਜਦੋਂ ਤੁਸੀਂ ਇਹ ਕੋਈ ਲਖਨਵੀ ਜਾਂ ਹੈਦਰਾਬਾਦੀ ਅੰਦਾਜ਼ ਨਹੀਂ ਹੈ ਕਿ ਉਹ ਕਹਿਣ ਕਿ ਜਨਾਬ मनमोहन सिंह तशरीफ ले आए हैं, उन्होंने यही कहना भी आ गया मनमोहन, और हमारा सिद्धू कहाँ है। लेकिन मैं ये समझदा भी ये तो चलो साइड लाइन ते जेड़ा पंजाबी मीडिया च एक चर्चा का विषय बनया होया जां उन्होंने उन्होंने नैगेशन की, पर कुल मिला के उत्थों रिसीव करना फिर जिहड़ी गल साडे लोकां नूं चंगी लगी भी ये सारे VIP जिहड़े ਵੱਡੀਆਂ ਵੱਡੀਆਂ ਗੱਡੀਆਂ ਤੋਂ ਬਿਨਾਂ ਉਤਰਦੇ ਨਹੀਂ, ਬੱਸ ਦੇ ਵਿੱਚ ਕੋਈ ਡੰਡਾ ਫੜ ਕੇ ਉੱਤੇ ਖੜਾ ਹੈ, ਕੋਈ ਦੂਜਾ ਉਹਨਾਂ ਨੂੰ ਨਾਲ, ਉਹ ਆਪ ਵੀ ਉਹਨਾਂ ਦੇ ਨਾਲ ਹੈ ਔਰ ਉਸ ਹਿਊਮਿਲਿਟੀ ਦੇ ਨਾਲ ਹੀ ਆ ਕੇ ਉਹ ਜ਼ਮੀਨ ਤੇ ਬੈਠੇ ਨੇ ਔਰ ਸਾਰੇ ਉਸ ਪ੍ਰੋਗਰਾਮ ਨੂੰ ਦਾ ਉਹਨਾਂ ਨੇ ਆਨੰਦ ਮਾਣਿਆ। ਸੋ ਕੁੱਲ ਮਿਲਾ ਕੇ ਇਸ ਗੱਲ ਨੇ ਵੀ ਉੱਥੇ ਇੱਕ ਡਿਬੇਟ ਛੇੜੀ ਹੈ ਕਿ ਵੀ ਇਹ ਉਹ ਪ੍ਰਾਈਮ ਮਿਨਿਸਟਰ ਜਿਹੜਾ ਇੱਕ ਇੰਨਾ ਹੰਬਲ ਹੈ, ਜਿਹੜਾ ਆਮ ਸ਼ਟਲ ਬੱਸ ਜਿਹੜਾ ਉਹ ਲਿਆ ਰਿਹਾ ਹੈ ਔਰ ਇਹ ਇਧਰ ਲਿਆਂਦੇ ਤੁਸੀਂ ਹਾਲ ਚਾਲ ਤੇ ਹੋਰ ਦੇਖੋ ਕਿ ਵੀ ਇਹ ਕਿਉਂ ਜੇ ਕੰਮ ਕਰਦੇ ਨੇ ਔਰ ਆਪਣਾ ਕਿਵੇਂ ਪਬਲਿਕ ਦੇ ਵਿੱਚ ਆਪਣੇ ਆਪ ਨੂੰ ਅੰਗਰੇਜ਼ਾਂ ਦੀ ਤਰ੍ਹਾਂ, ਅਫਸਰਾਂ ਦੀ ਤਰ੍ਹਾਂ ਬਿਹੇਵ ਕਰਦੇ ਨੇ। ਸੋ ਕੁੱਲ ਮਿਲਾ ਕੇ ਅਸੀਂ ਸਮਝਦੇ ਹਾਂ ਕਿ ਇਹ ਜਦੋਂ ਤੱਕ ਇਹ ਸਾਰਾ ਪੀਸਫੁਲੀ ਮੁਕੰਮਲ ਸਾਰਾ ਫੰਕਸ਼ਨ ਜਿਹੜਾ ਉਹ ਕੰਪਲੀਟ ਨਹੀਂ ਹੋਇਆ, ਦਿਲ ਤਾਂ ਧੜਕਦੇ ਰਹੇ ਕਿ ਵੀ ਪਤਾ ਨਹੀਂ ਕੀ ਇਹਨਾਂ ਨੇ ਸ਼ਰਾਰਤ ਕਰਨੀ ਹੈ। ਹਾਂ, ਸ਼ਰਾਰਤ ਇਹਨਾਂ ਨੇ ਦੂਸਰੇ ਪੱਧਰ ਤੇ ਜ਼ਰੂਰ ਕਰ ਦਿੱਤੀ ਕਿ ਉਹਨਾਂ ਨੇ ਉਹੀ ਦਿਨ ਚੁਣਿਆ ਜਿਵੇਂ ਅਸੀਂ ਫਰਾਈਡੇ ਦੇ ਪ੍ਰੋਗਰਾਮ ਦੇ ਵਿੱਚ ਕਿਹਾ ਸੀ, ਬਾਬਰੀ ਮਸਜਿਦ, ਔਰ ਉਹਦੇ ਫੈਸਲੇ ਦੇ ਉੱਤੇ ਦੂਸਰਾ ਟੌਪਿਕ ਜਿਹੜਾ ਕਿ ਅਸੀਂ ਉਸ ਦੀ ਟਾਈਮਿੰਗ ਵੀ, ਔਰ ਇੱਕ ਪਾਸੇ ਜਿਵੇਂ ਇਹ ਗੱਲ ਫੋਰਨ ਮਿਨਿਸਟਰ ਸ਼ਾਹ ਮਹਿਮੂਦ ਕੁਰੈਸ਼ੀ ਨੇ ਵੀ ਕਹੀ ਔਰ ਦੂਸਰਿਆਂ ਨੇ ਵੀ ਕਹੀ ਕਿ ਇੱਕ ਪਾਸੇ ਪਾਕਿਸਤਾਨ ਵਰਗਾ ਮੁਲਕ, ਇਸਲਾਮਿਕ ਰਿਪਬਲਿਕ ਆਫ ਪਾਕਿਸਤਾਨ, ਜਿਸ ਨੂੰ ਇਹ ਮਿਹਣਾ ਦਿੱਤਾ ਜਾਂਦਾ ਹੈ ਕਿ ਜੀ ਇਹ ਇਸਲਾਮਿਕ ਔਰ ਕੱਟੜਵਾਦ ਤੇ ਮੌਲਵੀਵਾਦ ਤੇ ਫਲਾਣਾ ਤੇ ਢਿਮਕਾ, ਉਹਨਾਂ ਨੇ ਤਾਂ ਇੱਕ ਆਪਣੀ ਛੋਟੀ ਜਿਹੀ ਅਕਲੀਅਤ ਦੇ ਲਈ ਕਿਸ ਹੱਦ ਤੱਕ ਜਾ ਕੇ ਉਹਨਾਂ ਨੇ ਇਸ ਦਿਲਾਂ ਦੇ ਦਰਵਾਜ਼ਿਆਂ ਨੂੰ ਖੋਲੇ। ਪਰ ਐਨ ਉਸੇ ਮੌਕੇ ਦੇ ਉੱਤੇ 9 ਨਵੰਬਰ ਵਾਲੇ ਦਿਨ ਹੀ ਇੱਕ ਵੱਡੀ ਅਕਲੀਅਤ 20 ਮਿਲੀਅਨ 200 ਮਿਲੀਅਨ 20 ਕਰੋੜ ਤੋਂ ਜ਼ਿਆਦਾ ਮੁਸਲਮਾਨ ਜਿਹੜੇ ਮੁਲਕ 'ਚ ਵਸਦੇ ਨੇ, ਜਿਨ੍ਹਾਂ ਦੀ ਆਸਥਾ ਮਸਜਿਦ ਨਾਲ ਜੁੜੀ ਹੁੰਦੀ ਹੈ ਔਰ ਇੱਕ ਇਤਿਹਾਸਕ ਇਮਾਰਤ ਬਾਬਰੀ ਮਸਜਿਦ ਜਿਸ ਨੂੰ ਢਾਇਆ ਗਿਆ ਗੁੰਡਾਗਰਦੀ ਦੇ ਨਾਲ, ਸਾਰੀ ਜਿਹੜੀ ਅੱਜ ਬੀਜੇਪੀ ਦੀ ਲੀਡਰਸ਼ਿਪ ਪਾਵਰ 'ਚ ਹੈ, ਇਹਨਾਂ 'ਚ ਬਹੁਤ ਸਾਰੇ ਉਸ ਭੀੜ ਸ਼ਾਮਲ ਸਨ, ਇਨਕਲੂਡਿੰਗ ਅਟਲ ਬਿਹਾਰੀ ਵਾਜਪਾਈ ਜਿਹਨੂੰ ਬੜਾ ਮੋਡਰੇਟ ਚਿਹਰਾ ਕਿਹਾ ਜਾਂਦਾ। ਕਿਵੇਂ ਉਸ ਦੇ ਲਈ ਅਦਾਲਤਾਂ ਨੇ ਫਿਰ ਹਾਈ ਕੋਰਟ ਯੂਪੀ ਦਾ ਫੈਸਲਾ ਔਰ ਕਿਵੇਂ ਸੁਪਰੀਮ ਕੋਰਟ ਨੇ ਫਾਈਨਲੀ ਉਸੇ ਲਾਈਨ ਦੇ ਉੱਤੇ ਜੋ ਕੰਮ 5 ਅਗਸਤ ਨੂੰ ਕਸ਼ਮੀਰ ਦੇ ਮੁੱਦੇ ਤੇ ਇੰਡੀਅਨ ਪਾਰਲੀਮੈਂਟ ਨੇ ਕਰਕੇ ਦੱਸਿਆ ਸੀ ਕਿ ਆਈਨ ਕੋਈ ਮਾਨੇ ਨਹੀਂ ਰੱਖਦਾ, ਇਹੀ ਫੈਸਲਾ ਜਿਹੜਾ ਕਿ 9 ਨਵੰਬਰ ਨੂੰ ਸੁਪਰੀਮ ਕੋਰਟ ਨੇ ਦੇ ਕੇ ਉਹਨਾਂ ਹਿੰਦੂਤਵੀ ਗੁੰਡਿਆਂ ਦੇ ਹਵਾਲੇ ਉਹਨੂੰ ਕਰ ਦਿੱਤਾ, ਜਿਨ੍ਹਾਂ ਨੇ 1949 ਦੇ ਵਿੱਚ ਜਿਹੜਾ ਸੁਪਰੀਮ ਕੋਰਟ ਦੀ ਹਦਾਇਤ ਸੀ ਕਿ ਮੂਰਤੀਆਂ ਚੁੱਕੋ ਉਹਨੂੰ ਫਲਾਊਟ ਕੀਤਾ, ਜਿਨ੍ਹਾਂ ਨੇ 6 ਦਸੰਬਰ 1992 ਨੂੰ ਕ੍ਰਿਮੀਨਲ ਐਕਟੀਵਿਟੀ ਕਰਕੇ ਉਸ ਢਾਂਚੇ ਨੂੰ ਤੋੜਿਆ ਔਰ ਅਜੇ ਤੱਕ ਉਹਨਾਂ ਕ੍ਰਿਮੀਨਲਸ ਨੂੰ ਤਾਂ ਕੋਈ ਸਜ਼ਾ ਜਿਹੜੀ ਹੈ ਇਹ ਸਾਰੇ ਪੀਰੀਅਡ 27 ਸਾਲ 'ਚ ਨਹੀਂ ਦਿੱਤੀ ਗਈ।
ਲੇਕਿਨ ਇਸ ਨੂੰ ਟਰਸਟ ਬਣਾ ਕੇ ਸਰਕਾਰ ਦੇ ਹਵਾਲੇ ਕਰ ਦਿੱਤਾ ਗਿਆ ਹੈ, ਹਿੰਦੂਆਂ ਦੇ ਹਵਾਲੇ ਕਰ ਦਿੱਤਾ ਗਿਆ ਕਿ ਇਸ ਨੂੰ ਬਣਾਓ। ਸੋ ਇਹ ਆਪਣੇ ਆਪ ਦੇ ਵਿੱਚ ਬੇਸ਼ੱਕ ਉਹਨਾਂ ਨੇ ਤਾਂ ਕਰਤਾਰਪੁਰ ਕੋਰੀਡੋਰ ਦੀ ਅਹਿਮੀਅਤ ਨੂੰ ਘਟਾਉਣ ਦੇ ਲਈ, ਸਾਰੀ ਡਾਇਵਰਸ਼ਨ ਦੇ ਲਈ ਇਹ ਕੀਤਾ, ਔਰ ਅਸੀਂ ਦੂਸਰੇ ਟੌਪਿਕ ਦੇ ਵਿੱਚ ਇਸ ਨੂੰ ਜਿਹੜਾ ਦੂਸਰੇ ਸੈਗਮੈਂਟ 'ਚ ਹੋਰ ਡਿਟੇਲ 'ਚ ਡਿਸਕਸ ਕਰਾਂਗੇ ਕਿ ਕਿਵੇਂ ਇੰਡੀਅਨ ਮੀਡੀਆ ਇਸ ਮੁੱਦੇ ਨੂੰ ਆਧਾਰ ਬਣਾ ਕੇ ਇੱਕ ਪਾਸੇ ਸਿੱਖਾਂ ਦਾ ਕੰਟੈਕਸਟ ਵੀ ਯੂਜ਼ ਕਰ ਰਿਹਾ ਹੈ, ਫੇਕ ਜਿਹੀਆਂ ਜਿਹੜੀਆਂ ਕਹਾਣੀਆਂ, ਸੁਪਰੀਮ ਕੋਰਟ ਨੇ ਜਿਸ ਫੈਸਲੇ ਸਿੱਖਾਂ ਨੂੰ ਕਲਟ ਕਹਿ ਕੇ ਈਵਨ ਗੁਰੂ ਨਾਨਕ ਸਾਹਿਬ ਦੀ ਅਯੁੱਧਿਆ ਵਿਜ਼ਿਟ ਜਾਂ ਨਿਹੰਗਾਂ ਦਾ ਉੱਥੇ 1858 'ਚ ਜਾਣਾ, ਉਹਦੇ ਨਾਲ ਜੋੜ ਕੇ ਵੀ ਅਗੇਨ ਸਿੱਖਾਂ ਮੁਸਲਮਾਨਾਂ ਨੂੰ ਪੜ੍ਹਾਉਣ ਦੀ ਕੋਸ਼ਿਸ਼ ਕੀਤੀ ਹੈ। ਔਰ ਦੂਸਰੇ ਪਾਸੇ ਜਿਹੜਾ ਉਹਨਾਂ ਦੇ ਹੀ ਵੱਡੇ ਵੱਡੇ ਲੋਕ ਬੈਠੇ ਨੇ, ਉਹ ਕਹਿ ਰਹੇ ਨੇ ਕਿ ਜੀ ਦੇਖੋ ਇਹ ਵੀ ਸਾਡੀ ਵਿਕਟਰੀ ਹੋ ਗਈ, ਸਿੱਖਾਂ ਨੂੰ ਉਹਨਾਂ ਦਾ ਕਰਤਾਰਪੁਰ ਮਿਲ ਗਿਆ, ਸਾਨੂੰ ਸਾਡਾ ਰਾਮ ਮੰਦਿਰ ਮਿਲ ਗਿਆ। ਸੋ ਇਹ ਜਿਹੜੀ ਸਾਰੀ ਖੇਡ ਹੈ ਜਿਹੜੀ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਵਸਟ ਪਾਰਟ ਵੱਲ ਜਾਏਗੀ, ਔਰ ਜ਼ਾਹਰ ਹੈ ਜਿਵੇਂ ਇਸ ਦੇ ਉੱਤੇ ਡਿਬੇਟ ਹੋ ਰਹੀ ਹੈ ਕਿ ਵੀ ਇਹ ਕਿਸ ਡਾਇਰੈਕਸ਼ਨ 'ਚ, ਭਾਰਤ ਦਾ ਮੁਸਲਮਾਨ ਤਾਂ ਡਰਿਆ ਹੋਇਆ ਹੈ, ਈਵਨ ਇਸ ਫੈਸਲੇ ਦੇ ਖਿਲਾਫ ਵੀ ਨਹੀਂ ਬੋਲਿਆ, ਇੱਕ ਦੋ ਨੂੰ ਛੱਡ ਕੇ ਮਿਸਟਰ ਓਵੈਸੀ ਨੇ ਜਾਂ ਦੂਜਿਆਂ ਨੇ ਉਹਦੇ ਖਿਲਾਫ ਵੀ ਉਹਨਾਂ ਨੇ ਜਿਹੜਾ ਉਹ ਮੱਧ ਪ੍ਰਦੇਸ਼ ਦੀ ਅਦਾਲਤ 'ਚ ਕੰਟੈਂਪਟ ਆਫ ਕੋਰਟ ਦਾ ਜਿਹੜਾ ਉਹ ਇੱਕ ਵਕੀਲ ਨੇ ਮੁਕੱਦਮਾ ਦਾਇਰ ਕੀਤਾ ਹੈ। ਲੇਕਿਨ ਬਾਕੀ ਬਹੁਤ ਸਾਰੇ ਜਿਹੜੇ ਨੇ ਉਹ ਡਰੇ ਹੋਏ, ਸਹਿਮੇ ਹੋਏ, ਔਰ ਉਹਨਾਂ ਨੂੰ ਲੱਗਦਾ ਹੈ ਕਿ ਵੀ ਸਾਡੀ ਜਾਨ ਛੁੱਟੀ। ਸੋ ਉਹ ਅਸੀਂ ਦੂਸਰੇ ਸੈਗਮੈਂਟ ਦੇ ਵਿੱਚ ਇਸ ਨੂੰ ਡਿਸਕਸ ਕਰਾਂਗੇ। ਪਰ ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਕਰਤਾਰਪੁਰ ਲਾਂਘੇ ਦਾ ਖੁੱਲ੍ਹਣਾ ਇੱਕ ਇਤਿਹਾਸਕ ਮੂਵਮੈਂਟ ਹੈ ਸਾਡੇ ਲਈ ਵੀ, ਸਿੱਖ ਕੌਮ ਦੇ ਲਈ, ਔਰ ਪਾਕਿਸਤਾਨ ਔਰ ਸਿੱਖਾਂ ਦੇ ਸਬੰਧਾਂ ਦੇ ਵਿੱਚ ਵੀ। ਔਰ ਜਦੋਂ ਈਵਨ ਪਾਕਿਸਤਾਨ ਦੇ ਕੁਝ ਜਿਹੜੇ ਡਾਈਸੈਂਟਿੰਗ, ਜਿਨ੍ਹਾਂ ਨੂੰ ਇਮਰਾਨ ਖਾਨ ਦੀ ਸੋਭਾ ਵੀ ਚੰਗੀ ਨਹੀਂ ਲੱਗਦੀ, ਉਹਨਾਂ ਨੇ, ਹਾਲਾਂਕਿ ਮੈਂ ਦੇਖਦਾ ਹਾਂ ਕਿ ਬਾਈ ਐਂਡ ਲਾਰਜ ਉਹਨਾਂ ਦੇ ਮੀਡੀਆ ਨੇ, ਉਹਨਾਂ ਦੇ ਈਵਨ ਜਿਹੜੇ ਕੰਜ਼ਰਵੇਟਿਵ ਟਾਕ ਸ਼ੋ ਹੋਸਟ ਨੇ, ਉਹਨਾਂ ਨੇ ਵੀ, ਔਰ ਆਵਾਮ ਨੇ, ਜੇ ਤੁਸੀਂ ਜਿੰਨੀਆਂ ਵੀਡੀਓਜ਼ ਅਰਾਊਂਡ ਆਈਆਂ ਉਹਨਾਂ ਦੇ ਥੱਲੇ ਤੁਸੀਂ ਮੈਸੇਜ ਦੇਖਦੇ ਹੋ ਲੋਕਾਂ ਦੇ, ਔਰ ਉਸ ਤੋਂ ਹੀ ਅੰਦਾਜ਼ਾ ਹੋ ਜਾਂਦਾ ਹੈ ਕਿ ਪਾਕਿਸਤਾਨੀ ਆਵਾਮ ਨੇ ਜਿੱਥੇ ਖੁੱਲੀਆਂ ਬਾਹਾਂ ਦੇ ਨਾਲ ਸਿੱਖਾਂ ਨੂੰ ਵੈਲਕਮ ਕੀਤਾ ਹੈ, ਉੱਥੇ ਨਾਲ ਦੀ ਨਾਲ ਉਹਨਾਂ ਨੇ ਇਸ ਮੂਵ ਨੂੰ ਫਿਊਚਰ ਦੇ ਵਿੱਚ ਕਿਵੇਂ ਸਿੱਖਾਂ ਮੁਸਲਮਾਨਾਂ ਦੀ ਰਿਲੇਸ਼ਨਸ਼ਿਪ, ਇਹ ਇੱਕ ਨੇਸ਼ਨ ਔਰ ਇੱਕ ਕੌਮ ਦੇ ਵਿਚਾਲੇ ਰਿਲੇਸ਼ਨਸ਼ਿਪ ਹੈ, ਔਰ ਮੈਂ ਸਮਝਦਾ ਹਾਂ ਵੀ ਇਸ ਦੀ ਧਮਕ ਜਿਹੜੀ ਹੈ ਉਹ ਵਾਸ਼ਿੰਗਟਨ ਤੱਕ ਵੀ ਪਈ ਹੈ, ਔਰ ਸਟੇਟ ਡਿਪਾਰਟਮੈਂਟ ਦੀ ਸਪੋਕਸਪਰਸਨ ਬੀਬੀ ਨੇ ਇਸ ਨੂੰ ਪੂਰੀ ਤਰ੍ਹਾਂ ਵੈਲਕਮ ਕੀਤਾ ਹੈ। ਉਹਨਾਂ ਨੇ ਕਰਤਾਰਪੁਰ ਕੋਰੀਡੋਰ ਦੇ ਨੂੰ ਵੀ ਵੈਲਕਮ ਕੀਤਾ ਹੈ, ਸਿੱਖ ਪਿਲਗ੍ਰਿਮਸ ਨੂੰ ਵੀ ਵੈਲਕਮ ਕੀਤਾ ਹੈ, ਔਰ ਪਾਕਿਸਤਾਨ ਦੀ ਹਕੂਮਤ ਨੇ ਵੀ ਇਸ ਦੇ ਉੱਤੇ ਚੰਗਾ ਡਿਪਲੋਮੈਟਿਕ PR ਕੀਤਾ ਹੈ ਯੂਰਪੀਅਨ ਯੂਨੀਅਨ ਦਾ, ਔਰ ਉਹਨਾਂ ਨੇ ਬਾਹਰਲੇ ਮੁਲਕਾਂ ਦੇ ਡੈਲੀਗੇਟਸ ਔਰ ਯੂਰਪੀਅਨ ਯੂਨੀਅਨ ਦੀ ਜਿਹੜੀ ਹੈ ਉਹ ਰਿਪਰੈਜ਼ੈਂਟੇਟਿਵ, ਉਹਨਾਂ ਸਾਰਿਆਂ ਨੂੰ ਵੀ ਕਰਤਾਰਪੁਰ ਕੋਰੀਡੋਰ ਖੜਿਆ, ਔਰ ਦਰਸ਼ਕ ਸਕਰੀਨ ਤੇ ਉਹ ਪਿਕਚਰ ਦੇਖ ਸਕਦੇ ਨੇ ਜਿਹਦੇ ਵਿੱਚ ਕਿ ਯੂਰਪੀਅਨ ਯੂਨੀਅਨ ਦਾ ਡੈਲੀਗੇਸ਼ਨ ਜਿਨ੍ਹਾਂ ਨੂੰ ਸ਼ਾਹ ਮਹਿਮੂਦ ਕੁਰੈਸ਼ੀ ਲੀਡ ਕਰ ਰਹੇ ਨੇ, ਔਰ ਉਹਨਾਂ ਦੇ ਨਾਲ ਰਮੇਸ਼ ਸਿੰਘ ਅਰੋੜਾ ਜਿਹੜਾ ਤੁਰੇ ਜਾਂਦੇ ਰਾਹ 'ਚ ਵੀ ਉਹਨਾਂ ਨੂੰ ਬਰੀਫ ਕਰ ਰਹੇ ਨੇ, ਔਰ ਪਾਕਿਸਤਾਨ ਦਾ ਇੱਕ ਬਹੁਤ ਅੱਛਾ ਮੈਂ ਦੇਖ ਰਿਹਾ ਕਿ ਵੀ TV ਦੇ ਹਵਾਲੇ ਨਾਲ ਪਵਨ ਸਿੰਘ, ਉਹ ਵੀ ਉਹਦੀ ਰਿਪਰੈਜ਼ੈਂਟੇਸ਼ਨ ਵੀ ਉਸ ਤੋਂ ਪਹਿਲਾਂ ਵੀ 2 ਦਿਨ, ਔਰ ਪਾਕਿਸਤਾਨ ਦੇ ਆਡਰ TV ਚੈਨਲਸ ਨੇ ਆਪਣੀਆਂ ਬੜੀਆਂ ਚੰਗੀਆਂ ਐਂਕਰਸ ਨੂੰ ਜਿਹੜੀਆਂ ਪੰਜਾਬੀ ਫਲੂਐਂਟਲੀ ਬੋਲਦੀਆਂ, ਸੂਟ ਪੰਜਾਬੀ ਸਿਰ ਢਕੇ ਹੋਏ ਬੀਬੀਆਂ ਨੇ, ਉਹਨਾਂ ਨੇ ਜਿਵੇਂ ਆ ਕੇ ਸਾਰੇ ਨੂੰ ਕਵਰ ਕੀਤਾ, ਔਰ ਉਹਨਾਂ ਦੇ ਸਾਰੇ ਹੀ ਟੌਪ ਐਂਕਰ ਉਸ ਥਾਂ ਦੇ ਉੱਤੇ ਮੌਜੂਦ ਸਨ, ਔਰ ਉਹਨਾਂ ਨੇ ਡਿਫਰੈਂਟ 1-to-1 ਵੀ ਇੰਟਰਵਿਊ ਕੀਤੇ। ਔਰ ਮੈਂ ਆਪਣੀ ਟੈਕਨੀਕਲ ਟੀਮ ਨੂੰ ਕਹਾਂਗਾ ਕਿ ਜਿਹੜੀ ਸਟੇਟ ਡਿਪਾਰਟਮੈਂਟ ਦੀ ਸਪੋਕਸਪਰਸਨ ਬੀਬੀ ਨੇ ਜਿਹੜਾ ਇਸ ਨੂੰ ਵੈਲਕਮ ਕੀਤਾ, ਉਹ ਇੱਕ ਅੱਧੇ ਮਿੰਟ ਦਾ ਹੈ, ਉਸ ਨੂੰ ਜ਼ਰਾ ਚਲਾ ਦੇਣ। Of a new border crossing between India and Pakistan, the Kartarpur corridor. We see this as a positive example of neighbors working together for mutual benefit. The newly opened corridor is a step towards promoting greater religious freedom. It allows Indian Sikh pilgrims to visit Gurdwara Kartarpur Sahib, an important Sikh house of worship just inside the Pakistan border. This impressive project will transform a remote 3-acre site across a sensitive international boundary. Congratulations to India and Pakistan on this initiative, and our best wishes to the pilgrims making the crossing for the 550th anniversary of Guru Nanak's birth.
जी सो नाइस डॉक्टर साहब की कहना चाहोगे जो अगे थोड़े हाँ विचार जी ने और The State देखो Department welcomes the क्योंकि opening of a कल new border ਮੁੱਖ crossing. ਤੌਰ ਦੇ ਉੱਤੇ ਗੁਰੂ ਨਾਨਕ ਸਾਹਿਬ ਦੇ 550 ਸਾਲਾ ਪ੍ਰਕਾਸ਼ ਪੁਰਬ ਨਾਲ ਸੰਬੰਧਿਤ ਪ੍ਰੋਗਰਾਮ ਸਾਰੇ ਪਾਸੇ ਹੋ ਰਹੇ ਨੇ जी ਨਨਕਾਣਾ ਸਾਹਿਬ ਆਲਰੇਡੀ ਸਵੇਰੇ ਕਿਉਂਕਿ ਪਾਸਟ ਮਿਡਨਾਈਟ ਅਖੰਡ ਪਾਠ ਸਾਹਿਬ ਦਾ ਭੋਗ ਪੈਂਦਾ ਪੈ ਕੇ ਦੀਵਾਨ ਸਜਿਆ ਔਰ ਪੰਜਾਬੀ ਲਹਿਰ ਟੀਵੀ ਵਾਲਿਆਂ ਨੇ ਉੱਥੇ ਉਹ ਤਿੰਨੋਂ ਹੀ ਸੈਗਮੈਂਟ ਜਿਹੜੇ ਨੇ 4-4 5-5 ਘੰਟੇ ਦੇ ਪਹਿਲਾਂ ਕੀਰਤਨ ਦਰਬਾਰ ਵੀ ਔਰ ਜਿਵੇਂ ਅੱਜ ਹੀ ਡਾਕਟਰ ਪ੍ਰਿਤਪਾਲ ਸਿੰਘ ਦੱਸ ਰਹੇ ਸੀ ਕਿ ਗਵਰਨਰ ਹਾਊਸ ਦੇ ਵਿੱਚ ਇੱਕ ਬਹੁਤ ਵੱਡਾ ਜਿਹੜਾ ਇਕੱਠ ਹੋਇਆ ਜਿਹਦੇ ਵਿੱਚ 2000 ਤੋਂ ਜ਼ਿਆਦਾ ਸਿੱਖ ਸੰਗਤਾਂ ਡੈਲੀਗੇਟ ਔਰ ਖਾਸ ਤੌਰ ਤੇ ਪੈਨਸਿਲਵੇਨੀਆ ਤੋਂ ਐਕਸ ਕਾਂਗਰਸਮੈਨ ਪੀਟ ਮੀਹਾਨ ਹਰਪ੍ਰੀਤ ਸਿੰਘ ਸੰਧੂ ਸਿੱਖ ਕਾਕਸ ਦੇ जी ਇਹ ਸਾਰੇ ਜਿਹੜੇ ਨੇ ਉੱਥੇ ਮੌਜੂਦ ਸਨ ਉਹਦੀ ਵੀ ਜੇ ਸਾਨੂੰ ਕਵਰੇਜ ਮਿਲੀ ਤੇ ਅਸੀਂ ਜ਼ਰੂਰ ਸਾਹਮਣੇ ਲਿਆਵਾਂਗੇ बिल्कुल ਔਰ ਅਸੀਂ ਵੇਟ ਕਰ ਰਹੇ ਹਾਂ ਨਨਕਾਣਾ ਸਾਹਿਬ ਤੋਂ ਹੋਰ ਕਵਰੇਜ ਦੀ ਵੀ ਪਰ ਕੱਲ ਇੱਕ ਵੱਡਾ ਪ੍ਰੋਗਰਾਮ ਦੁਪਹਿਰੇ 12 ਤੋਂ 2 ਤੱਕ ਜਿਹੜਾ ਦਸ਼ਮੇਸ਼ ਦਰਬਾਰ ਕਾਟਰੇਟ 'ਚ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ਨੂੰ ਸੰਬੰਧਿਤ ਆਰਗੇਨਾਈਜ਼ ਕੀਤਾ ਜਾ ਰਿਹਾ जी ਜਿਹਦੇ 'ਚ ਨਿਊ ਜਰਸੀ ਦੇ ਗਵਰਨਰ ਔਰ ਉਹਨਾਂ ਦੇ ਅਟਾਰਨੀ ਜਨਰਲ ਮਿਸਟਰ ਗਰੇਵਾਲ ਉਹ ਪਾਰਟਿਸਿਪੇਟ ਕਰਨਗੇ ਅਸੀਂ ਵੀ ਉਸ ਪ੍ਰੋਗਰਾਮ 'ਚ ਜਾ ਰਹੇ ਹਾਂ ਉਹਨੂੰ ਅਸੀਂ ਲਾਈਵ ਵੀ ਕਵਰ ਕਰਾਂਗੇ जी ਔਰ ਇਸੇ ਤਰ੍ਹਾਂ ਅਸੀਂ ਗੁਰਦੁਆਰਾ ਰਿਚਮੰਡ ਹਿੱਲ ਕਲਚਰਲ ਸੁਸਾਇਟੀ ਦੇ ਸੱਦੇ ਤੇ ਕੱਲ ਸ਼ਾਮ ਨੂੰ ਗੁਰਦੁਆਰਾ ਸਾਹਿਬ ਰਿਚਮੰਡ ਹਿੱਲ ਕਲਚਰਲ ਸੁਸਾਇਟੀ ਪ੍ਰੋਗਰਾਮ ਹੋਏਗਾ ਜਿਹਦੇ 'ਚ ਅਸੀਂ ਵੀ ਪਾਰਟਿਸਿਪੇਟ ਕਰਾਂਗੇ ਔਰ ਉਸ Very nice. ਪ੍ਰੋਗਰਾਮ ਨੂੰ ਵੀ ਅਸੀਂ ਗੁਰਦੁਆਰਾ ਰਿਚਮੰਡ ਹਿੱਲ ਤੋਂ ਲਾਈਵ ਟੈਲੀਕਾਸਟ ਕਰਾਂਗੇ जी ਔਰ ਇਸ ਨਾਲ ਰਿਲੇਟਡ ਹੀ ਆਉਣ ਵਾਲੇ ਸੈਚਰਡੇ ਇੱਕ ਵੱਡਾ ਨਗਰ ਕੀਰਤਨ ਇੱਕ ਪਾਰਕ ਦੇ ਵਿੱਚ ਜਿਹੜਾ ਹੈ ਉਸ ਨੂੰ ਆਰਗੇਨਾਈਜ਼ ਕਰ ਰਹੇ ਨੇ ਗੁਰਦੁਆਰਾ ਸੰਤ ਸਾਗਰ ਵੱਲੋਂ जी ਜਿਹਦੇ 'ਚ ਖਾਸ ਤੌਰ ਤੇ ਇੰਗਲੈਂਡ ਤੋਂ ਡਾਕਟਰ ਇਕਤਾਰ ਕਰਾਮਤ ਚੀਮਾ ਔਰ ਮੈਨੂੰ ਬੋਲਣ ਦੇ ਲਈ ਇਨਵਾਈਟ ਕੀਤਾ ਗਿਆ सो ਔਰ नाइस ਨੈਕਸਟ ਸੰਡੇ ਫਿਰ ਵੱਡਾ ਸਮਾਗਮ ਗੁਰਦੁਆਰਾ ਰਿਚਮੰਡ ਹਿੱਲ 'ਚ ਜਿਹਨੂੰ ਡਾਕਟਰ ਚੀਮਾ ਐਡਰੈਸ ਕਰਨਗੇ ਪਲੱਸ ਨਿਊਯਾਰਕ ਦੇ ਮੇਅਰ ਬਲੂਮਬਰਗ ਜਿਹੜੇ ਕਿ ਖਾਸ ਤੌਰ ਤੇ ਇਸ 'ਚ ਪਾਰਟਿਸਿਪੇਟ ਕਰਨ ਲਈ ਆ ਰਹੇ ਨੇ जी ਉੱਥੇ ਹੋਣਗੇ ਉਸ ਨੂੰ ਵੀ ਅਸੀਂ ਟੀਵੀ 84 ਵੱਲੋਂ ਉਸ ਸਮਾਗਮ ਨੂੰ ਕਵਰ ਕਰਾਂਗੇ जी ਸੋ ਕੁੱਲ ਮਿਲਾ ਕੇ ਇਸ ਵੇਲੇ ਚਾਰ ਚੁਫੇਰੇ ਬਹੁਤ बहुत सेलिब्रेशंस हो रहे हैं ਸੈਲੀਬ੍ਰੇਸ਼ਨਸ ਹੋ ਰਹੀਆਂ ਔਰ ਮੈਂ ਸਮਝਦਾ ਹਾਂ ਕਿ ਕੁਦਰਤੀ ਅੱਜ ਬੇਸ਼ੱਕ ਅਸੀਂ ਇੱਕ ਵਾਰ ਪਿਛਲੇ ਵਰ੍ਹੇ 'ਚ ਵੀ ਯਾਦ ਕੀਤਾ ਸੀ ਜਦੋਂ ਅਸੀਂ ਬਾਬਾ ਨਾਨਕ ਦੀ ਸਾਂਝ ਦੋਨਾਂ ਕੌਮਾਂ ਦੀ ਸਿੱਖ ਕੌਮ ਔਰ ਇਸਲਾਮ 'ਚ ਯਕੀਨ ਰੱਖਣ ਵਾਲੇ ਸਾਡੇ ਮੁਸਲਮਾਨ ਭਰਾ ਭੈਣਾਂ ਪਾਕਿਸਤਾਨੀ ਕੌਮ ਉਹਨਾਂ ਸਾਂਝਾਂ ਦੀ ਗੱਲ ਕਰਦੇ ਹਾਂ जी ਤੇ ਫਿਰ ਇਸ ਗੱਲ ਦਾ ਵੀ ਧਿਆਨ ਰਹੇ ਕਿ ਇਹ ਗੁਰੂ ਨਾਨਕ ਦਾ ਮੈਸੇਜ ਜਿਹੜਾ ਹੈ ਉਹ ਕਿਸੇ ਇੱਕ ਫਿਰਕੇ ਜਾਂ ਇੱਕ ਕਲਾਸ ਜਾਂ ਇੱਕ ਲਈ ਨਹੀਂ ਆ ਉਹ ਇਨਸਾਨੀਅਤ ਲਈ ਹੈ ਜ਼ਾਹਰ ਪੀਰ ਜਗਤ ਗੁਰੂ ਬਾਬਾ ਕਿ ਜਗਤ ਦੇ ਗੁਰੂ ਨੇ ਪ੍ਰੋਫਿਟ ਆਫ ਦਾ ਹਿਊਮਨ ਕਾਈਂਡ ਭਾਈ ਗੁਰਦਾਸ ਜੀ ਨੇ 400 ਸਾਲ ਪਹਿਲਾਂ ਇਹ ਕਿਹਾ जी ਔਰ ਪੰਜਾਬੀ ਦੇ ਬੜੇ ਪ੍ਰੋਮਿਨੈਂਟ ਸ਼ਾਇਰ ਸ਼ਿਵ ਕੁਮਾਰ ਬਟਾਲਵੀ ਬੇਸ਼ੱਕ ਉਹਨਾਂ ਦਾ ਸਬੰਧ ਬਟਾਲਾ ਸ਼ਹਿਰ ਜਾਂ ਉਹਨਾਂ ਦੇ ਨਾਂ ਨਾਲ ਜੁੜਿਆ ਪਰ ਉਹਨਾਂ ਦਾ ਪਹਿਲਾ ਜਿਹੜਾ ਪਿੱਛੋਂ ਤਹਿਸੀਲ ਸ਼ਕਰਗੜ੍ਹ ਜਿਸ ਦੇ ਵਿੱਚ ਕਰਤਾਰਪੁਰ ਸਾਹਿਬ ਸਥਿਤ ਹੈ ਉਹਦੇ ਨਾਲ ਹੀ ਉਹਨਾਂ ਦਾ ਸਬੰਧ ਸੀ ਉਸ ਪਿੰਡ ਨਾਲ ਜਿੱਥੋਂ ਉਹਨਾਂ ਦੇ ਪੇਰੈਂਟਸ ਮੂਵ ਕਰਕੇ ਇੱਧਰ ਆਏ ਔਰ ਉਹਨਾਂ ਨੇ ਵੀ ਇੱਕ ਬੜੀ ਛੋਟੀ ਜਿਹੀ ਨਜ਼ਮ ਪਰ ਜਿਹੜੀ ਉਸ ਸਾਰੇ ਮੈਸੇਜ ਨੂੰ ਦਿੰਦੀ ਹੈ ਜਦੋਂ ਅੱਜ ਕਰਤਾਰਪੁਰ ਦੀ ਗੱਲ ਹੋਈ ਹੈ ਔਰ ਕਰਤਾਰਪੁਰ ਸਾਹਿਬ ਦੇ ਨਾਲ ਸੰਬੰਧਿਤ ਬਹੁਤ ਸਾਰੇ ਫੈਕਟ ਉਹ ਵੀ ਸਾਹਮਣੇ ਆਏ ਨੇ ਜਿਹੜੇ ਅਕਸਰ ਜਦੋਂ ਅਸੀਂ ਸਿੱਖ ਡਿਸਕੋਰਸ ਕਰਦੇ ਸੀ ਜਾਂ ਗੁਰਦੁਆਰਿਆਂ 'ਚ ਤੇ ਫਿਰ ਉਹਨਾਂ ਦੇ ਜੋਤੀ ਜੋਤ ਸਮਾਣਾ ਜਾਂ ਉਹਨਾਂ ਦਾ 18 ਸਾਲ ਉੱਥੇ ਗੁਜ਼ਾਰਨਾ ਪਰ ਹੁਣ ਅਸੀਂ ਦੇਖਦੇ ਹਾਂ ਕਿ ਕਿੰਨੇ ਹੋਰ ਆਸਪੈਕਟ ਜਦੋਂ ਕਿਰਤ ਦਾ ਕਨਸੈਪਟ ਆਇਆ ਤੇ ਫਿਰ ਜਦੋਂ ਇਸ ਕੰਪਲੈਕਸ ਨੂੰ ਐਕਵਾਇਰ ਕੀਤਾ ਉਹਨਾਂ ਨੇ ਹੋਰ ਲੈਂਡ ਔਰ ਖੁਦਾਈ ਕੀਤੀ ਤਾਂ ਜਿਹੜਾ ਹੁਣ 2 ਖੂਹ ਉਸ ਕੰਪਲੈਕਸ ਦੇ ਵਿੱਚ ਨੇ ਇੱਕ ਖੂਹ ਜਿਹੜਾ ਪਹਿਲਾਂ ਹੀ ਨੋਨ ਸੀ ਕਿ ਗੁਰੂ ਸਾਹਿਬ ਨੇ ਜਿਹਦੇ ਰਾਹੀਂ ਆਪਣੇ ਖੇਤਾਂ ਨੂੰ ਪਾਣੀ ਦਿੰਦੇ ਸੀ ਪਰ ਉਸ ਖੁਦਾਈ ਦੇ ਵੇਲੇ ਇੱਕ ਛੋਟਾ ਖੂਹ ਵੀ ਜਿਹੜਾ ਪੀਣ ਦੇ ਲਈ ਪਾਣੀ ਇਸਤੇਮਾਲ ਹੁੰਦਾ ਸੀ ਆਏ ਗਏ ਲਈ ਉਹ ਵੀ ਹੁਣ ਉਸ ਨੂੰ ਉਹਨਾਂ ਨੇ ਇਲੈਕਟ੍ਰਿਕ ਮੋਟਰ ਦੇ ਨਾਲ ਉਹ ਇੱਕ ਅੰਮ੍ਰਿਤ ਜਲ ਵਾਂਗ ਬਣ ਗਿਆ ਕਿ ਭਾਈ ਇਹ ਗੁਰੂ ਨਾਨਕ ਦੇ ਖੂਹ ਦਾ ਪਾਣੀ ਹੈ ਇਸੇ ਤਰ੍ਹਾਂ ਵੱਡਾ ਖੂਹ ਉਹ ਵੀ ਹੈ ਔਰ ਬਾਕੀ ਜਿਹੜਾ ਕੰਪਲੈਕਸ ਆ ਰਿਹਾ ਪਰ ਉਹਦੇ ਨਾਲ ਜੁੜਿਆ ਹੋਇਆ ਕਿ ਵੀ ਇਕੱਲਾ ਇਹੀ ਨਹੀਂ ਔਰ ਮੈਂ ਇੱਕ ਗੱਲ ਮੈਂਸ਼ਨ ਕਰਨੀ ਭੁੱਲ ਗਿਆ ਕਿ ਇਸ ਸਾਰੇ ਮੁਕਾਮ ਦੇ ਉੱਤੇ ਜਦੋਂ ਕਿ ਅੱਡ-ਅੱਡ 4-5 ਹੀ ਮੇਨ ਸਪੀਚਸ ਸਨ ਜਿਹੜੀ ਇਨੋਗਰਲ ਫੰਕਸ਼ਨ ਦੇ ਵੇਲੇ ਸਟੇਜ ਦੀ ਹੈਂਡਲਿੰਗ ਸੀ ਔਰ ਉਸ ਤੋਂ ਸਭ ਤੋਂ ਪਹਿਲਾਂ ਸ਼ਾਹ ਮਹਿਮੂਦ ਕੁਰੈਸ਼ੀ ਜਿਹੜੇ ਨੇ ਫੋਰਨ ਮਿਨਿਸਟਰ ਉਹਨਾਂ ਨੇ ਐਡਰੈਸ ਕੀਤਾ ਔਰ ਫਿਰ ਜਿਹੜਾ ਨਵਜੋਤ ਸਿੰਘ ਸਿੱਧੂ
ਉਹਨਾਂ ਨੂੰ ਬੁਲਾਇਆ ਗਿਆ, ਉਹਨਾਂ ਨੇ ਆਪਣੇ ਅੰਦਾਜ਼ ਦੇ ਵਿੱਚ ਗੱਲਬਾਤ ਕੀਤੀ ਬਿਲਕੁਲ। ਔਰ ਫਿਰ ਜਥੇਦਾਰ ਅਕਾਲ ਤਖਤ ਗਿਆਨੀ ਹਰਪ੍ਰੀਤ ਸਿੰਘ, ਔਰ ਜ਼ਾਹਰ ਹੈ ਕਿ ਉਹਨਾਂ ਤੋਂ ਬਾਅਦ ਜਿਹੜਾ ਹੈ ਇਮਰਾਨ ਖਾਨ ਸਾਹਿਬ ਨੇ ਐਡਰੈਸ ਕੀਤਾ ਜੀ। ਔਰ ਜਿਹੜੀ ਗੱਲ ਜਥੇਦਾਰ ਅਕਾਲ ਤਖਤ ਦਾ ਐਡਰੈਸ ਬੜਾ ਬਰੀਫ ਸੀ, ਪਰ ਬਹੁਤ ਵਾਰ ਮੈਂ ਇਸ ਲਈ ਵੀ ਐਡਮਾਇਰ ਕਰਨਾ ਚਾਹੁੰਦਾ ਕਿ ਜਿਹੜੇ ਬਾਦਲਾਂ ਦੇ ਤਨਖਾਹਦਾਰ ਨੇ ਜਾਂ ਉੱਥੇ ਸ਼੍ਰੋਮਣੀ ਕਮੇਟੀ ਜਿਹਦੇ ਤੇ ਹਕੂਮਤ ਦਾ ਕੰਟਰੋਲ ਹੈ, ਇਹਦੇ ਬਾਵਜੂਦ ਮੈਂ ਸਮਝਦਾ ਵੀ ਐਡਮਾਇਰ ਕਰਨਾ ਬਣਦਾ ਹੈ। ਯਾਨੀ ਹਰਪ੍ਰੀਤ ਸਿੰਘ ਹੋਰਾਂ ਨੇ ਜਿੱਥੇ ਇਮਰਾਨ ਖਾਨ ਸਾਹਿਬ ਹੋਰਾਂ ਦਾ ਪ੍ਰੋਫਿਊਜ਼ਲੀ ਥੈਂਕਸ ਕੀਤਾ, ਜਿਹੜਾ ਜਿਨ੍ਹਾਂ ਦਾ ਨਾਂ ਦੂਜੇ ਪਾਸੇ ਉਹਨਾਂ ਨੇ ਸੁਲਤਾਨਪੁਰ ਲੋਧੀ ਮੋਦੀ ਨੂੰ ਤਾਂ ਕੌਮੀ ਅਵਾਰਡ ਵੀ ਦਿੱਤਾ ਔਰ ਉਹਦੀ ਤਾਰੀਫ ਤੇ ਸੋਲੇ ਉਹ ਜਿਹੜਾ ਇਹਨਾਂ ਦਾ ਚਾਹ ਪਿਉਣ ਵਾਲਾ ਹੁੰਦਾ ਸੀ ਲੌਂਗੋਵਾਲ ਦਾ, ਗੋਬਿੰਦ ਸਿੰਘ ਲੌਂਗੋਵਾਲ, ਹੁਣ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਹੈ, ਤੇ ਉਹ ਵੀ ਅਜੇ ਉਹਦਾ ਕਰੈਕਟਰ ਚਾਹ ਪਿਉਣ ਵਾਲਾ ਹੀ, ਉਹਦੇ ਹੀ ਗੁਣ ਗਾਏ ਗਿਆ। ਜਿਹੜਾ ਸਟੇਜ ਹੈਂਡਲ ਕਰ ਰਿਹਾ ਸੀ ਰੂਪ ਸਿੰਘ ਉਹਨਾਂ ਦੇ ਸੈਕਟਰੀ, ਉਹ ਵੀ ਗੁਣ ਗਾਏ ਗਏ। ਕਿਸੇ ਦੇ ਮੂੰਹੋਂ ਇਮਰਾਨ ਖਾਨ ਲਈ ਤਾਰੀਫ ਤੇ ਲਫ਼ਜ਼ ਨਹੀਂ ਨਿਕਲੇ। ਹਾਲਾਂਕਿ ਇਹਨਾਂ ਨਾਲੋਂ ਤਾਂ ਇਹ ਸੀਰੀਅਲ ਕਿਲਰ ਮੋਦੀ ਚੰਗਾ ਹੈ ਕਿ ਜਿਹਨੇ ਘੱਟੋ ਘੱਟ ਆਪਣੀ ਸਪੀਚ ਦੇ ਵਿੱਚ ਉਹਨੇ ਇਮਰਾਨ ਖਾਨ ਦਾ ਵੀ ਥੈਂਕ ਯੂ ਕੀਤਾ, ਉਹਨਾਂ ਮਜ਼ਦੂਰਾਂ ਦਾ ਵੀ ਕੀਤਾ ਜਿਨ੍ਹਾਂ ਨੇ ਬਣਾਇਆ। ਔਰ ਇਸ ਗੱਲ ਦਾ ਧਿਆਨ ਰਹੇ ਕਿ ਅਸੀਂ ਗੁਰਦੁਆਰੇ ਕਾਰ ਸੇਵਾ ਨਾਲ ਬਣਾਉਂਦੇ ਹਾਂ, ਜਿਹਦੇ 'ਚ ਕੋਈ ਵੀ ਪਾਰਟਿਸਿਪੇਟ ਕਰ ਸਕਦਾ ਹੈ, ਪਰ ਇੱਥੇ 99.9% ਮੁਸਲਮਾਨ ਗੁਰੂ ਦੇ ਪਿਆਰ ਵਾਲਿਆਂ ਨੇ, ਭਾਵੇਂ ਉਹ ਕਿਸੇ ਕੰਪਨੀ ਦੇ ਥੱਲੇ ਹੀ ਸਹੀ, ਮਜ਼ਦੂਰਾਂ ਨੇ, ਮਿਸਤਰੀਆਂ ਨੇ ਦਿਨ ਰਾਤ ਕੰਮ ਕੀਤਾ ਔਰ ਮੋਦੀ ਨੇ ਇਸ ਗੱਲ ਨੂੰ ਰੈਕਗਨਾਈਜ਼ ਕੀਤਾ ਕਿ ਉਹਨਾਂ ਸ਼ਰਮਿਕ, ਇਹਨਾਂ ਦੇ ਮੂੰਹੋਂ ਨਹੀਂ ਨਿਕਲਿਆ ਹੈ, ਪਰ ਅਕਾਲ ਤਖਤ ਦੇ ਜਥੇਦਾਰ ਨੇ ਘੱਟੋ ਘੱਟ ਇਮਰਾਨ ਖਾਨ ਸਾਹਿਬ ਨੂੰ ਵੀ ਰੈਕਗਨਾਈਜ਼ ਕੀਤਾ। ਔਰ ਉਸ ਤੋਂ ਵੀ ਵੱਡੀ ਗੱਲ ਸੀ ਜਦੋਂ ਉਹਨਾਂ ਨੇ ਕਿਹਾ ਕਿ ਖਾਲਸਾ ਜ਼ੁਲਮ ਦੇ ਖਿਲਾਫ ਹੈ, ਭਾਵੇਂ ਉਹ ਕਸ਼ਮੀਰੀ ਪੰਡਤਾਂ ਤੇ ਸੀ। ਉਹਨਾਂ ਨੇ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਵੱਲ ਇਸ਼ਾਰਾ ਕੀਤਾ ਜਦੋਂ ਕਸ਼ਮੀਰੀ ਪੰਡਤ ਆਏ ਸੀ, ਉਹਨਾਂ ਨੇ ਕਿਹਾ ਔਰ ਭਾਵੇਂ ਕਸ਼ਮੀਰੀ ਮੁਸਲਮਾਨ ਨੇ। ਸੋ ਜਿੱਥੇ ਮੋਦੀ ਔਰ ਦੂਜੇ ਤੀਜੇ ਉਸ ਇਕੱਠ 'ਚ ਆਰਟੀਕਲ 370 ਐਬਰੋਗੇਟ ਕਰਨ ਨੂੰ ਜਸਟੀਫਾਈ ਕਰ ਰਹੇ ਸੀ, ਉੱਥੇ ਅਕਾਲ ਤਖਤ ਪਾਕਿਸਤਾਨ ਦੇ ਕਰਤਾਰਪੁਰ ਸਾਹਿਬ ਖਲੋ ਕੇ ਕਸ਼ਮੀਰੀ ਮੁਸਲਮਾਨਾਂ ਦੇ ਹੱਕ 'ਚ ਵੀ ਉਹ ਆਵਾਜ਼ ਚੁੱਕ ਰਹੇ ਸੀ। ਔਰ ਦੂਸਰੀ ਗੱਲ ਜਿਹੜੀ ਉਹਨਾਂ ਨੇ ਖਾਸ ਤੌਰ ਤੇ ਦੋਨਾਂ ਕੌਮਾਂ ਦੀ ਸਾਂਝ ਦੀ ਕੀਤੀ, ਉਹਨਾਂ ਨੇ ਔਰ ਹਿਸਟੋਰੀਕਲੀ ਕਿਹਾ ਵੀ ਇਸਲਾਮ ਦੇ ਵਿੱਚ ਜਿਹੜਾ ਰੱਬ ਦੇ ਵਿੱਚ ਯਕੀਨ ਨਹੀਂ ਰੱਖਦਾ ਉਹ ਕਾਫਰ ਹੈ। ਔਰ ਉਹਨਾਂ ਨੇ ਕਿਹਾ ਕਿ ਸਿੱਖੀ ਵਿੱਚ ਵੀ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵੱਲ ਦੇਖਦੇ ਹਾਂ ਤਾਂ ਉਹਨਾਂ ਨੇ ਕਿਹਾ ਵੀ ਉਹਨੂੰ ਹੀ ਸਾਕਤ ਕਹਿ, ਔਰ ਉਹਨਾਂ ਨੇ ਕਿਹਾ ਕਿ ਉਹ ਗੁਰਬਾਣੀ ਦੀ ਤੁਕ ਕੋਟ ਕੀਤੀ ਉਹਨਾਂ ਨੇ, ਕਬੀਰ ਸਾਹਿਬ ਦੀ ਹੈ, ਸਾਕਤ ਤੇ ਸੂਕਰ ਭਲਾ ਆਛਾ ਰਾਖੇ ਗਾਉ, ਕਿ ਉਸ ਸਾਕਤ ਤੋਂ, ਉਸ ਕਾਫਰ ਤੋਂ ਸੂਰ ਚੰਗਾ ਹੈ ਜਿਹੜਾ ਘੱਟੋ ਘੱਟ ਗੰਦਗੀ ਖਾ ਕੇ ਪਿੰਡ ਨੂੰ ਤਾਂ ਸਾਫ਼ ਰੱਖਦਾ ਹੈ। ਸੋ ਜ਼ਾਹਿਰ ਹੈ ਕਿ ਇਹ ਇੱਕ ਬਹੁਤ ਵੱਡੀ ਗੱਲ ਉਹਨਾਂ ਨੇ ਕਹੀ, ਜਿਹੜੀ ਤੌਹੀਦ ਦੀ ਸਾਂਝ ਦੀ ਗੱਲ ਹੈ, ਇੱਕ ਰੱਬ ਦੇ ਉੱਤੇ ਯਕੀਨ ਦੀ ਗੱਲ ਹੈ। ਇਹ ਕਹਿ ਕੇ ਨਾਲ ਦੀ ਨਾਲ ਉਹਨਾਂ ਨੇ, ਬੇਸ਼ੱਕ ਇਹ ਮੰਗ ਮੈਂ ਪਹਿਲਾਂ ਕਦੇ ਨਹੀਂ ਸੁਣੀ ਔਰ ਸ਼ਾਇਦ ਇਹਦਾ ਕੋਈ ਬਹੁਤ ਰੈਲੇਵੈਂਸ ਵੀ ਨਾ ਹੋਏ ਲੌਂਗ ਟਰਮ, ਪਰ ਉਹਨਾਂ ਨੇ ਇੱਕ ਬਾਲ ਇੰਡੀਅਨ ਕੋਰਟ ਦੇ ਵਿੱਚ ਧੱਕਿਆ। ਉਹਨਾਂ ਨੇ ਕਿਹਾ ਜੀ ਇੱਧਰ ਕਰਤਾਰਪੁਰ ਸਾਹਿਬ ਖੁੱਲ੍ਹਿਆ, ਪਾਕਿਸਤਾਨ 'ਚ ਵੀ ਹਜ਼ਾਰਾਂ ਸਿੱਖ ਰਹਿੰਦੇ ਨੇ, ਉਹਨਾਂ ਦੇ ਲਈ ਡੇਰਾ ਬਾਬਾ ਨਾਨਕ ਖੋਲ੍ਹੇ। ਹੁਣ ਡੇਰਾ ਬਾਬਾ ਨਾਨਕ ਕੋਰੀਡੋਰ ਤਾਂ ਇੰਡੀਆ ਨੇ ਖੋਲ੍ਹਣੇ, ਸੋ ਹੁਣ ਅਸੀਂ ਦੇਖਦੇ ਹਾਂ ਕਿ ਜਥੇਦਾਰ ਸਾਹਿਬ ਇਹਦੇ ਤੇ ਕਿੰਨਾ ਕੁ ਫੋਲੋ ਅਪ ਵੀ ਕਰਦੇ ਨੇ ਔਰ ਅਕਾਲੀ ਲੀਡਰ ਜਾ ਕੇ ਉਹਨਾਂ ਨੂੰ ਜਾਣ ਤੋਂ ਬਾਅਦ ਥੋੜੀ ਬਹੁਤ ਅਜੇ ਵੀ ਕਾਰਜਕਾਰੀ ਨੇ, ਉਹਨੂੰ ਛੁੱਟੀ ਨਾ ਕਰ ਦੇਣ। ਲੇਕਿਨ ਮੈਂ ਇਸ ਗੱਲ ਦੀ ਤਾਰੀਫ ਕਰਨਾ ਚਾਹੁੰਦਾ ਕਿ ਉਹਨਾਂ ਨੇ ਸ਼ਾਰਟ ਟਾਈਮ ਦੇ ਵਿੱਚ ਬੈਲੈਂਸ ਰੱਖ ਕੇ ਗੱਲ ਕੀਤੀ ਔਰ ਸਿੱਖ ਕੌਮ ਦੀ ਤੀਸਰੀ ਹਸਤੀ ਦੇ ਤੌਰ ਤੇ ਉਹਨਾਂ ਨੇ ਦੋਨਾਂ ਨੂੰ, ਫਿਰ ਉਹਨਾਂ ਨੇ ਇਹ ਵੀ ਕਿਹਾ ਕਿ ਜੀ ਅਸੀਂ ਅਰਦਾਸ ਕਰਦੇ ਹਾਂ ਕਿ ਭਾਈ ਇਹ ਲੀਕਾਂ ਮਿਟਣ ਔਰ ਭਾਰਤ ਔਰ ਪਾਕਿਸਤਾਨ ਦੋਨੋਂ ਹੀ ਦੇਸ਼ ਇੰਟਰਨੈਸ਼ਨਲੀ ਜਿਹੜਾ ਉਹ ਤਰੱਕੀਆਂ ਪਾਉਣ। ਹੁਣ ਇਹਦੀ ਕਿੰਨੀ ਤਕਲੀਫ ਹੋਏਗੀ ਜਿਹੜੇ ਅਖੰਡ ਭਾਰਤ ਦੇ ਨਾਂ ਥੱਲੇ ਉਹ ਸਭ ਨੂੰ ਮਲੀਆਮੇਟ ਕਰਨਾ ਚਾਹੁੰਦੇ ਨੇ। ਸੋ ਜ਼ਾਹਿਰ ਹੈ ਕਿ ਇਹ ਵੀ ਇੱਕ ਇਸ਼ੂ ਕਿ ਜਿਹਦੇ 'ਚ ਕਿ ਭਾਈ ਇਹ ਜਿਹੜਾ ਇੰਨਾ ਵੱਡਾ ਕੰਪਲੈਕਸ ਬਣਾ ਕੇ ਦਿੱਤਾ ਹੈ, ਇਹ ਸਾਡੇ ਮੁਸਲਮਾਨ ਭਰਾਵਾਂ ਭੈਣਾਂ ਦੇ ਜਿਹੜੇ ਨੇ ਉੱਥੇ, ਜਿਨ੍ਹਾਂ ਦੇ ਵਿੱਚ ਈਸਾਈ ਵੀ ਨੇ ਥੋੜੇ, ਲੇਕਿਨ ਕੁੱਲ ਮਿਲਾ ਕੇ ਸਿੱਖ ਵੀ ਥੋੜੇ ਨੇ, ਲੇਕਿਨ ਇਹ ਵੱਡੀ ਉਹਨਾਂ ਦੀ ਕੰਟਰੀਬਿਊਸ਼ਨ ਹੈ। ਔਰ ਇਹ ਸ਼ਿਵ ਬਟਾਲਵੀ ਦਾ ਇਹ ਲਿਖਤ ਮੈਂ ਸਮਝਦਾ ਕਿ ਇਸ ਚੋਂ ਹਿੰਦੂ ਪਰਸਪੈਕਟਿਵ ਵੀ ਗਾਇਬ ਨਹੀਂ ਹੋਣਾ ਚਾਹੀਦਾ। ਬਾਬਾ ਨਾਨਕ ਦੀ ਅਸੀਂ ਗੱਲ ਕਰ ਰਹੇ ਹਾਂ 550 ਸਾਲਾਂ ਦੀ, ਔਰ ਉਹਨਾਂ ਨੇ ਨਜ਼ਮ ਲਿਖੀ ਸੀ ਘਰ ਮੁੜਿਆ ਕਰਤਾਰ। ਹੁਣ ਇਹ ਬੜੀ ਖੂਬਸੂਰਤ ਗੱਲ ਹੈ ਵੀ ਕਿਉਂਕਿ ਗੁਰੂ ਨਾਨਕ ਸਾਹਿਬ ਦਾ ਜਿਹੜਾ ਸਭ ਤੋਂ ਪਸੰਦੀਦਾ ਰੱਬ ਦੇ ਲਈ ਜਿਹੜਾ ਸੰਬੋਧਨ ਹੈ, ਧੰਨ ਨਿਰੰਕਾਰ, ਧੰਨ ਕਰਤਾਰ, ਸਤ ਕਰਤਾਰ। ਨਿਰੰਕਾਰ ਕਿਉਂਕਿ ਬਹੁਤ ਵਾਰੇ ਬੁੱਤ ਪ੍ਰਸਤੀ ਆਕਾਰ ਹੈ, ਮਾਡਲ ਬਣਾਏ ਜਾਂਦੇ ਨੇ ਬੁੱਤਾਂ ਦੇ, ਪਰ ਗੁਰੂ ਨਾਨਕ ਦਾ ਰੱਬ ਜਿਹੜਾ ਨਿਰਾਕਾਰ ਹੈ, ਜਿਹਨੂੰ ਤੁਸੀਂ ਕਿਸੇ ਕੈਦ 'ਚ ਨਹੀਂ ਰੱਖ ਸਕਦੇ,
ਤੇ ਉਹੀ ਦੁਨੀਆ ਦਾ ਬਣਾਉਣ ਵਾਲਾ ਹੈ, ਉਹ ਮਾਲਕ ਹੈ, ਕਰਤਾ, ਕ੍ਰੀਏਟਰ ਨੂੰ ਕਹਿੰਦੇ ਨੇ, ਜਿਹੜਾ ਸਿਰਜਦਾ ਹੈ, ਜਿਹੜਾ ਬਣਾਉਂਦਾ ਹੈ, ਜਿਹੜਾ ਕਿਸੇ ਚੀਜ਼ ਨੂੰ ਤਰਤੀਬ ਦਿੰਦਾ ਹੈ। ਸੋ ਉਹਨਾਂ ਨੇ ਕਿਹਾ ਕਿ ਘਰ ਮੁੜਿਆ ਕਰਤਾਰ, ਕਿ ਇਹ ਕਿਉਂਕਿ ਉਸ ਥਾਂ ਨੂੰ, ਜਿਸ ਨੂੰ ਥਾਂ ਲੈ ਕੇ ਗੁਰੂ ਸਾਹਿਬ ਨੇ ਇੱਕ ਨਗਰੀ ਵਸਾਈ, ਉਹਦਾ ਨਾਮ ਉਹਨਾਂ ਨੇ ਕਰਤਾਰਪੁਰ ਰੱਖਿਆ ਕਿ ਇਹ ਕਰਤੇ ਦਾ ਸ਼ਹਿਰ ਜਿੱਥੇ ਰੱਬ ਹੈ। ਔਰ ਸ਼ਿਵ ਬਟਾਲਵੀ ਕਹਿੰਦੇ ਨੇ, ਘੁੰਮ ਚਾਰੇ ਚੱਕ ਜਹਾਨ ਦੇ, ਜਦ ਘਰ ਮੁੜਿਆ ਕਰਤਾਰ, ਕਰਤਾਰਪੁਰੇ ਦੀ ਨਗਰੀ, ਜਿਹਦੇ ਗਲ ਰਾਵੀ ਦਾ ਹਾਰ। ਕਿ ਹੁਣ ਘੁੰਮ ਚਾਰੇ ਚੱਕ ਜਹਾਨ ਦੇ, ਕਿ ਸਾਰੇ ਪਾਸੇ ਜਦੋਂ ਬਾਬੇ ਤਾਰੇ ਚਾਰ ਚੱਕ, ਭਾਈ ਗੁਰਦਾਸ ਜੀ, ਨੌ ਖੰਡ ਪ੍ਰਿਥਵੀ, ਸੱਚਾ ਢੋਆ, ਗੁਰ ਮੁਖ ਕਲ ਵਿੱਚ ਪ੍ਰਗਟ ਹੋਆ। ਤੇ ਇਹ ਕਹਿੰਦੇ ਨੇ ਘੁੰਮ ਚਾਰੇ ਚੱਕ ਜਹਾਨ ਦੇ, ਚਾਰੇ 50,000 ਮੀਲ ਤੋਂ ਜ਼ਿਆਦਾ ਦਾ ਸਫ਼ਰ, ਘੁੰਮ ਚਾਰੇ ਚੱਕ ਜਹਾਨ ਦੇ, ਜਦ ਘਰ ਮੁੜਿਆ ਕਰਤਾਰ, ਕਰਤਾਰਪੁਰੇ ਦੀ ਨਗਰੀ, ਜਿਹਦੇ ਗਲ ਰਾਵੀ ਦਾ ਹਾਰ। ਕਿਉਂਕਿ ਰਾਵੀ ਦੇ ਕੰਢੇ ਮਾਨੋ ਉਸ ਨਗਰੀ ਦੇ ਦੁਆਲੇ ਰਾਵੀ ਦਾ ਗਾਰਲੈਂਡ ਹੋਏ, ਜਿਹਦੇ ਝਮ ਝਮ ਪਾਣੀ ਲਿਸ਼ਕਦੇ, ਜਿਹਦੀ ਚਾਂਦੀ ਵੰਨੀ ਧਾਰ, ਲਾ ਬਾਣਾ ਜੋਗ ਫਕੀਰ ਦਾ, ਮੁੜ ਮੱਲਿਆ ਸੰਸਾਰ। ਕਿ ਗੁਰੂ ਸਾਹਿਬ ਨੇ ਆਪਣਾ ਉਦਾਸੀ, ਜਿਹਦਾ ਮਤਲਬ ਟਰੈਵਲਸ ਹੈ, ਉਸ ਸਫ਼ਰ ਨੂੰ, ਜਿਹੜਾ ਟਰੈਵਲਰ ਹੈ, ਉਹਦੀ ਇੱਕ ਆਪਣੀ ਗਾਬ ਹੈ, ਉਹਦਾ ਪਹਿਰਾਵਾ ਹੈ, ਜਿਸ ਨੂੰ ਭਾਈ ਗੁਰਦਾਸ ਨੇ ਕਿਹਾ ਕਿ ਭੇਖ ਉਦਾਸੀ ਸਗਲ ਉਤਾਰਾ। ਕਿ ਉੱਥੇ ਬੈਠ ਕੇ, ਮੰਜੀ ਤੇ ਬੈਠ ਕੇ, ਫਿਰ ਜੋ ਸਾਰੇ ਜੀਵਨ ਦੇ ਵਿੱਚ ਪ੍ਰੀਚ ਕੀਤਾ, ਉਹਨੂੰ ਫਾਈਨਲੀ ਫਿਰ ਪ੍ਰੈਕਟਿਸ ਕਰਨ ਦੇ ਲਈ ਉਹ ਮੁਕਾਮ ਬਣਾਇਆ, ਸਾਂਝੀ ਖੇਤੀ, ਸਾਂਝਾ ਪਿਆਰ, ਸਾਂਝੇ ਰੱਬ ਦੀ ਇਬਾਦਤ। ਔਰ ਇਸ ਗੱਲ ਦਾ ਵੀ ਧਿਆਨ ਰਹੇ ਕਿ ਬਹੁਤ ਸਾਰੀ ਬਾਣੀ 18 ਸਾਲ ਦੇ ਪੀਰੀਅਡ 'ਚ ਕਰਤਾਰਪੁਰ ਦੀ ਧਰਤੀ ਤੇ ਜਿਹੜੀ ਆ ਉਚਾਰੀ ਗਈ। ਔਰ ਇਸ ਨੂੰ ਜਦੋਂ ਸ਼ਿਵ ਬਟਾਲਵੀ ਇਹ ਕਹਿੰਦੇ ਕਿ ਭਾਈ ਇਹ ਜਿਹੜਾ ਰਾਵੀ ਹੈ, ਉਸ ਦੇ ਕੰਢੇ ਜਿੱਥੇ ਪਾਣੀ, ਜਿੱਥੇ ਚਮਚਮ ਪਾਣੀ ਲਿਸ਼ਕਦੇ, ਜਿਹਦੀ ਚਾਂਦੀ ਵੰਨੀ ਧਾਰ, ਲਾ ਬਾਣਾ ਜੋਗ ਫਕੀਰ ਦਾ, ਮੁੜ ਮੱਲਿਆ ਸੰਸਾਰ। ਕਿਉਂਕਿ ਇੱਥੇ ਉਹਨਾਂ ਦਾ ਫਿਰ ਪਰਿਵਾਰ ਵੀ ਆ ਗਿਆ, ਪੇਰੈਂਟਸ ਵੀ ਨੇ, ਉਹਨਾਂ ਦੇ ਬੱਚੇ ਵੀ ਨੇ। ਔਰ ਡੇਰਾ ਬਾਬਾ ਨਾਨਕ, ਡੇਰੇ ਦਾ ਮਤਲਬ ਹੀ ਇਹ ਹੁੰਦਾ ਹੈ, ਹੁਣ ਰਾਵੀ ਦਾ ਕੋਰਸ ਡਿਫਰੈਂਟ ਹੈ, ਔਰ ਉਸ ਪਾਸੇ ਵੀ ਉਹਨਾਂ ਦੇ ਮੁਕਾਮ ਨੇ। ਲੇਕਿਨ ਕਰ ਮੰਜੀ ਬੈ ਅਵਤਾਰੀਆਂ, ਕਰੇ 10 ਨੌਆਂ ਦੀ ਕਾਰ, ਉਹਦੀ ਜੀਭ ਜਪਜੀ ਬੈਠਿਆ, ਤੇ ਅੱਖੀਂ ਨਾਮ ਖੁਮਾਰ। ਕਿ ਉਹਨਾਂ ਦੀ ਜ਼ੁਬਾਨ ਤੇ ਜਪਜੀ ਹੈ, ਕਿਉਂਕਿ ਭਾਈ ਗੁਰਦਾਸ ਬਿਆਨ ਕਰਦੇ ਨੇ ਕਿ ਭਾਈ ਉੱਥੇ ਅੰਮ੍ਰਿਤ ਵੇਲੇ ਜਪਜੀ ਪੜਿਆ ਜਾਂਦਾ ਹੈ, ਸ਼ਾਮ ਨੂੰ ਸੋਧਾ ਰਹੇ, ਕਿਉਂਕਿ ਸਾਰੀ ਨਗਰੀ, ਸਾਰਾ ਸ਼ਹਿਰ ਉਸ ਕਰਤੇ ਦੇ ਨਾਂ ਤੇ ਵਸਦਾ ਹੈ, ਕਰਤੇ ਦੀ ਇਬਾਦਤ 'ਚ ਹੈ। ਔਰ ਗੁਰੂ ਨਾਨਕ ਸਾਹਿਬ ਨੂੰ ਪਿਆਰ ਕਰਨ ਵਾਲੇ ਐਡਮਾਇਰਰ ਦੂਰੋਂ ਦੁਰਾਡਿਓਂ ਆਉਂਦੇ ਵੀ ਨੇ, ਤੇ ਕੁਛ ਉੱਥੇ ਹੀ ਆ ਕੇ ਵਸ ਗਏ, ਤਾਂ ਕਿ ਦਿਨ ਰਾਤ ਉਸ ਰੱਬ ਦੀ ਇਬਾਦਤ 'ਚ ਔਰ ਬਾਬੇ ਨਾਨਕ ਦੀ ਸੰਗਤ ਦੇ ਵਿੱਚ, ਉਹਨਾਂ ਦੇ ਦਰਸ਼ਨ ਦੀਦਾਰ 'ਚ ਉਹਨਾਂ ਦਾ ਜੀਵਨ ਬਤੀਤ ਹੋਏ। ਉਹਦੀ ਜੀਭ ਜਪਜੀ ਬੈਠਿਆ, ਤੇ ਅੱਖੀਂ ਨਾਮ ਖੁਮਾਰ, ਸੁਣ ਸ਼ੋਭਾ ਰੱਬ ਦੇ ਜੀਵ ਦੀ, ਆ ਜੁੜਿਆ ਕੁੱਲ ਸੰਸਾਰ, ਤਦ ਕੁੱਲ ਜਗ ਚਾਨਣ ਹੋ ਗਿਆ, ਤੇ ਮਿਟੇ ਕੂੜ ਅੰਧਿਆਰ, ਚੌਂ ਕੁੰਟੀ ਸ਼ਬਦ ਦੇ ਗੂੰਜਿਆ, ਉਹ ਰੱਬ ਹੈ ਇੱਕ ਓਂਕਾਰ। ਹੁਣ ਇਹਦੇ 'ਚ ਹੀ ਸਾਰੀ ਕਰਤਾਰਪੁਰ ਦੀ ਫਿਲਾਸਫੀ ਕਿ ਭਾਈ ਉੱਥੇ ਕੁੱਲ ਜਹਾਨ, ਜਦੋਂ ਇਹ ਕਰਤਾਰਪੁਰ ਦੀ ਸ਼ੋਭਾ ਦੁਨੀਆ ਭਰ 'ਚ ਫੈਲਦੀ ਹੈ, ਉਸ ਬਰਾਬਰੀ ਦੀ ਗੱਲ, ਉਸ ਪਿਆਰ ਦੀ ਗੱਲ, ਉਸ ਇਬਾਦਤ ਦੀ ਗੱਲ, ਉਸ ਮੁਹੱਬਤ ਦੀ ਗੱਲ, ਤੇ ਸਾਰੇ ਜਾਣਨ ਨੂੰ, ਜਗ ਨੂੰ ਚਾਨਣ ਹੋ ਜਾਂਦਾ ਹੈ, ਝੂਠ ਦਾ ਹਨੇਰਾ ਮਿਟ ਜਾਂਦਾ ਹੈ। ਜਿਹਨੂੰ ਫਰਮਾਇਆ ਸੀ ਭਾਈ ਗੁਰਦਾਸ ਨੇ, ਸਤਿਗੁਰ ਨਾਨਕ ਪ੍ਰਗਟਿਆ, ਮਿੱਟੀ ਧੁੰਦ ਜਗ ਚਾਨਣ ਹੋਆ। ਸੋ ਉਹ ਸੱਚ ਦਾ ਚਾਨਣ, ਸੱਚ ਦੇ ਪਿਆਰ ਦਾ ਚਾਨਣ, ਰੱਬੀ ਨੂਰ ਦਾ ਚਾਨਣ ਹੁੰਦਾ। ਚੌਂ ਕੁੰਟੀ ਸ਼ਬਦ ਹੈ ਗੂੰਜਿਆ, ਚਾਰੇ ਪਾਸੇ ਉਸ ਥਾਂ ਤੋਂ ਇਹ ਸਦ ਉਸ ਧਰਤੀ ਤੋਂ ਗੂੰਜਦੀ ਹੈ, ਉਹ ਰੱਬ ਹੈ ਇੱਕ ਓਂਕਾਰ। ਕਿ ਸਾਹਿਬ ਮੇਰਾ ਏਕੋ ਹੈ, ਏਕੋ ਹੈ ਭਾਈ ਏਕੋ ਹੈ, ਇੱਕ ਰੱਬ ਹੈ। ਆਓ ਤੁਸੀਂ ਸਾਰੇ ਰੱਬ ਦੇ ਬੱਚੇ ਬੱਚੀਆਂ ਹੋ, ਇਹ ਨਫ਼ਰਤਾਂ ਮਿਟਾਓ, ਇਹ ਆਪਸ ਦੇ ਵਿੱਚ ਤਫਰਕੇ ਦੂਰ ਕਰੋ, ਔਰ ਇਸ ਜ਼ਿੰਦਗੀ ਨੂੰ, ਇਸ ਇਨਸਾਨੀ ਜੀਵਨ ਨੂੰ ਜਿਹੜਾ ਰੱਬ ਨੇ ਤੁਹਾਨੂੰ ਬਖਸ਼ਿਆ, ਇਸ ਨੂੰ ਰੱਬ ਦੀ ਯਾਦ ਵਿੱਚ ਕਿਰਤ ਕਰਕੇ ਵੰਡ ਛਕਦੇ ਹਾਂ, ਮੁਹੱਬਤਾਂ ਵੰਡਦੇ ਹਾਂ। ਔਰ ਸੱਚਮੁੱਚ ਇਸ 550ਵੇਂ ਵਰ੍ਹੇ ਦੇ ਮੌਕੇ ਤੇ ਉੱਥੇ ਭਾਵੇਂ ਉਹ ਪੀੜੀ ਪੰਜਾਬੀ ਵਾਲਾ ਅਮਰਿੰਦਰ ਉਹ ਨੱਕ ਰਗੜ ਰਿਹਾ ਸੀ, ਭਾਵੇਂ ਮਨਮੋਹਨ ਸਿੰਘ ਸੀ, ਭਾਵੇਂ ਦੂਸਰੇ ਲੋਕ ਸੀ ਡਿਫਰੈਂਟ ਪੋਲੀਟੀਕਲ ਪਾਰਟੀਜ਼ ਦੇ, ਜਿਹੜੇ
ਇੱਕ ਦੂਸਰੇ ਦੀ ਸ਼ਕਲ ਦੇਖ ਕੇ ਰਾਜੀ ਨਹੀਂ, ਲੇਕਿਨ ਇਹ ਵੀ ਬਾਬੇ ਨਾਨਕ ਦਾ ਚਮਤਕਾਰ ਹੈ ਕਿ ਉਧਰੋਂ ਅੱਡ-ਅੱਡ ਡਾਈਵਰਸ ਬੈਕਗਰਾਉਂਡਸ ਵਾਲੇ ਤੇ ਇਧਰੋਂ ਪਾਕਿਸਤਾਨ ਦੇ ਆਲਾ ਪ੍ਰਾਈਮ ਮਿਨਿਸਟਰ ਤੋਂ ਲੈ ਕੇ ਉਹਨਾਂ ਦੇ ਸਾਰੇ ਸਿਕਿਉਰਿਟੀ ਆਫੀਸ਼ੀਅਲਸ ਦੂਸਰੇ, ਔਰ ਕਿੱਥੇ ਉਧਰ ਨਫ਼ਰਤ ਹੈ, ਇਧਰ ਉਧਰੋਂ ਆਏ ਜਿਹੜੇ ਨੇ ਪਾਕਿਸਤਾਨੀ ਰੇਂਜਰਸ ਨਾਲ ਦੂਜੇ ਨਾਲ ਖਲੋ ਕੇ ਸੈਲਫੀਆਂ ਲੈ ਰਹੇ ਸੀ ਇੱਕ ਹਰ ਪਾਸੇ। ਔਰ ਮੈਂ ਪ੍ਰਭਾਵ ਵੀ ਜਿਹੜੇ ਉਹਨਾਂ ਚੋਂ ਉਧਰੋਂ ਆਏ ਨੇ ਉਹਨਾਂ ਦੇ ਦੇਖੇ ਨੇ, ਉਹ ਕਹਿੰਦੇ ਨੇ ਜੀ ਲਫ਼ਜ਼ ਬਿਆਨ ਹੀ ਨਹੀਂ ਕਰ ਸਕਦੇ ਕਿ ਸੱਚਮੁੱਚ ਪਿਆਰ ਦਾ ਹੜ ਸੀ, ਸੱਚਮੁੱਚ ਬਾਬੇ ਨਾਨਕ ਨੂੰ ਫਿਜ਼ਾ 'ਚ ਮਹਿਸੂਸ ਕੀਤਾ ਜਾ ਰਿਹਾ ਸੀ। ਇਹ ਵੱਖਰੀ ਗੱਲ ਹੈ ਕਿ ਉਹਨਾਂ ਨੇ ਕਿਵੇਂ ਸਟ੍ਰਿੰਜੈਂਟ ਕੰਡੀਸ਼ਨਸ ਲਾਈਆਂ, ਔਰ ਜਿਹੜਾ ਉੱਥੋਂ ਆਉਣ ਵਾਲੇ ਯਾਤਰੂਆਂ ਦਾ ਨੰਬਰ ਸੀ ਉਸ ਨੂੰ ਅਜੇ ਤੱਕ ਉਹਨਾਂ ਨੇ ਫੁੱਲਫਿਲ ਤਾਂ ਕੀ ਕਰਨਾ ਹੈ, ਬਹੁਤ ਘੱਟ ਤਬਕੇ ਲੈਵਲ ਤੇ ਚੱਲ ਰਿਹਾ, ਪਰ ਆਲਰੇਡੀ ਬਾਹਰੋਂ ਸਿੱਖ ਜਿਹੜੇ ਨੇ ਬਹੁਤ ਵੱਡੀ ਗਿਣਤੀ ਦੇ ਵਿੱਚ ਉੱਥੇ ਰੈਗੂਲਰਲੀ ਜਾ ਰਹੇ ਨੇ। ਉੱਥੇ ਲੰਗਰ ਵੀ ਹੈ, ਸੇਵਾ ਵੀ ਹੈ, ਪਿਆਰ ਵੀ ਹੈ, ਔਰ ਇਸ ਬਾਰੇ ਸਾਨੂੰ ਬਹੁਤ ਸਾਰੀਆਂ ਲਿਖਤਾਂ ਨੇ ਪਰ ਅੱਜ ਮੈਂ ਸਾਂਝੀ ਨਹੀਂ ਕਰ ਸਕਾਂਗਾ। ਔਰ ਖ਼ਾਸ ਤੌਰ ਤੇ ਸਾਡੇ ਬੜੇ ਹੀ ਰੈਗੂਲਰ ਵਿਊਅਰ ਵੀ ਔਰ ਬੜੇ ਇੰਟੈਲੈਕਚੁਅਲ ਸੱਜਣ ਹਸਨ ਅੰਸਾਰੀ ਸਾਹਿਬ, ਉਹਨਾਂ ਦੀ ਕੰਗ੍ਰੈਚੁਲੇਟਰੀ ਨੋਟ ਦੇ ਥੱਲੇ ਲਿਖਤ ਜਿਹਦੇ 'ਚ ਉਹਨਾਂ ਨੇ ਇਸ ਸਾਰੇ ਦਿਨ ਨੂੰ 9 ਨਵੰਬਰ ਦੇ ਨਾਲ ਹੋਰ ਵੀ ਕਈ ਕੁਝ ਜੁੜਿਆ ਹੋਇਆ ਸੀ। ਇਹੀ ਦਿਨ ਅਲਾਮਾ ਇਕਬਾਲ ਦਾ ਜਨਮ ਦਿਨ ਦਾ ਦਿਨ ਵੀ ਸੀ, ਔਰ ਹਜ਼ਰਤ ਮੁਹੰਮਦ ਸਾਹਿਬ ਦੇ ਜਨਮ ਨਾਲ ਜੁੜਿਆ ਮਹੀਨਾ ਉਸ ਤੋਂ ਇੱਕ ਦਿਨ ਬਾਅਦ ਸ਼ੁਰੂ ਹੁੰਦਾ। ਔਰ ਜੇ ਦੇਖਿਆ ਹੋਏ ਨਫ਼ਰਤਾਂ ਦੀ ਗੱਲ ਤੋੜਨ ਨੂੰ ਤੇ ਫਿਰ 30 ਸਾਲਾ ਇਹ ਐਨੀਵਰਸਰੀ ਵੀ ਸੀ ਬਰਲਿਨ ਵਾਲ ਦੇ ਟੁੱਟਣ ਦੀ, ਜਿਹਨੂੰ ਕਿ ਕਰਟਨ ਆਫ ਆਇਰਨ ਕਦੇ ਰੀਗਨ ਨੇ ਕਿਹਾ ਸੀ। ਠੀਕ 30 ਵਰੇ ਪਹਿਲਾਂ 9 ਨਵੰਬਰ ਨੂੰ ਇਹ ਬਰਲਿਨ ਵਾਲ ਵੀ ਟੁੱਟੀ ਸੀ। ਤੇ ਇਸੇ ਤਰ੍ਹਾਂ ਇਹ 9 ਨਵੰਬਰ ਦਾ ਦਿਨ ਕਰਤਾਰਪੁਰ ਦੇ ਲਾਂਘੇ ਨੇ ਜਿਹੜੀ 47 ਦੇ ਵਿੱਚ ਸਾਡੇ ਦੁਸ਼ਮਣ ਨੇ ਦੋ ਕੌਮਾਂ ਦੇ ਵਿੱਚ ਇਹ ਨਫ਼ਰਤ ਦੀ ਕੰਧ ਖੜੀ ਕੀਤੀ ਸੀ, ਇਹ ਵੀ ਤੋੜੀ ਹੈ। ਸੋ ਅਸੀਂ ਇੱਕ ਵਾਰ ਫੇਰ ਅੱਜ ਕਿਉਂਕਿ ਸਾਡਾ ਕੱਲ ਦੇ ਪ੍ਰੋਗਰਾਮ ਅਸੀਂ ਲਾਈਵ ਡਿਫਰੈਂਟ ਥਾਵਾਂ ਤੋਂ ਕਰਨੇ ਨੇ, ਇਹ ਸ਼ੋਅ ਨਹੀਂ ਹੋਏਗਾ। ਸੋ ਅਸੀਂ ਅੱਜ ਹੀ ਸਮੂਹ ਸਿੱਖ ਸੰਗਤ ਨੂੰ, ਆਪਣੇ ਪਾਕਿਸਤਾਨੀ ਭੈਣਾਂ ਭਰਾਵਾਂ ਨੂੰ, ਕੁੱਲ ਆਵਾਮ ਨੂੰ ਗੁਰੂ ਨਾਨਕ ਪਾਤਸ਼ਾਹ ਦੇ 550ਵੇਂ ਪ੍ਰਕਾਸ਼ ਪੁਰਬ ਦੀ ਬਹੁਤ-ਬਹੁਤ ਮੁਬਾਰਕ। ਔਰ ਇਮਰਾਨ ਖਾਨ, ਪਾਕਿਸਤਾਨ ਦੇ ਆਵਾਮ, ਉਹਨਾਂ ਸਭ ਦਾ ਬਹੁਤ-ਬਹੁਤ ਸ਼ੁਕਰੀਆ ਜਿਨ੍ਹਾਂ ਨੂੰ ਰੱਬ ਨੇ ਵਡਿਆਈ ਦਿੱਤੀ ਕਿ ਉਹਨਾਂ ਨੇ ਉਹ ਸੁਪਨਾ ਜਿਹੜਾ ਸਾਡੀ ਅਰਦਾਸ ਰੂਪ ਦੇ ਵਿੱਚ 72 ਸਾਲ ਤੋਂ ਲਗਾਤਾਰਤਾ ਦੇ ਨਾਲ ਸੀ, ਕੋਈ ਉਹਨੂੰ ਫੈਂਟੈਸੀ ਕਹਿੰਦਾ ਸੀ, ਕੋਈ ਕਦੇ ਨਹੀਂ ਹੋ ਸਕਦਾ, ਲੇਕਿਨ ਇਹ ਜੱਗ ਨੇ ਦੇਖਿਆ, ਦੁਨੀਆ ਨੇ ਦੇਖਿਆ ਕਿ ਜ਼ਾਹਰ ਪੀਰ ਜਗਤ ਗੁਰੂ ਬਾਬਾ ਨੇ ਕਿਉਂ ਜਿਹਾ ਕ੍ਰਿਸ਼ਮਾ ਕਰਕੇ ਦਿਖਾਇਆ। ਔਰ ਇਸ ਦੇ ਲਈ ਅਸੀਂ ਸਤਿਗੁਰੂ ਦੇ, ਅਕਾਲ ਪੁਰਖ ਦੇ, ਸੋਹਣੇ ਰੱਬ ਦੇ ਸ਼ੁਕਰਗੁਜ਼ਾਰ ਹਾਂ। ਕੋਟਾਨਕੋਟ ਔਰ ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ, ਇਹੀ ਅੱਜ ਉਸ ਸਾਰੀ ਫਿਜ਼ਾ ਦੇ ਵਿੱਚ ਵੀ ਔਰ ਕੁੱਲ ਸਿੱਖ ਜਗਤ ਦੇ ਵਿੱਚ ਇਸ ਗੂੰਜਾਂ ਪੈ ਰਹੀਆਂ ਨੇ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ-ਬਹੁਤ ਸ਼ੁਕਰੀਆ। ਇੱਥੇ ਲੈਣੇ ਆ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਹੈ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਇੱਕ ਪੰਥਕ ਚੈਨਲ ਹੈ। ਟੀਵੀ 84 ਸਿੱਖਾਂ, ਕਸ਼ਮੀਰੀਆਂ ਤੇ ਭਾਰਤੀਆਂ ਨੂੰ ਤੇ ਸਟੇਟਾਂ ਦੇ ਲੋਕਾਂ ਦੇ ਸਵੈ ਨਿਰਣੇ ਦੇ ਹੱਕਾਂ ਦਾ ਹਾਮੀ ਹੈ। ਅਸੀਂ ਚਾਹਾਂਗੇ ਕਿ ਤੁਸੀਂ ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-0137 ਐਵਨਿਊ, ਲੌਂਗ ਆਈਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5164060694। ਥੈਂਕ ਯੂ ਸੋ ਮਚ ਵਿਊਅਰਸ। ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਚੱਲਿਆ ਨਹੀਂ ਫੇਸਬੁੱਕ ਨਾ ਮਾਰੋ ਉਂਗਲਾਂ, ਨਹੀਂ ਚੱਲਿਆ, ਮੈਂ ਪਹਿਲਾਂ ਹੀ ਕਹਿਤਾ ਤੁਹਾਨੂੰ ਨਹੀਂ ਚੱਲਣਾ। ਉਂਗਲਾਂ ਮਾਰਨਾ